ਦਿੱਲੀ ਦੇ ਵਿੱਚ ਅੱਜ ਇੱਕ ਰੇਡ ਪਈ ਹੈ ਜਿੱਥੇ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਠਹਿਰੇ ਹੋਏ ਨੇ ਕਪੂਰਥਲਾ ਹਾਊਸ। ਹੁਣ ਦਿੱਲੀ ਵਾਲੇ ਫੇਰ ਉਸੇ ਰਾਗ ਚ ਹਾਏ ਪੰਜਾਬ ਤੋਂ ਮੈਂ ਮੰਨ ਲੈਣਾ ਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਜਾਂ ਹੋਰ ਸਿਆਸੀ ਕੋਈ ਬੰਦੇ ਕੋਈ ਹੋਣਗੇ, ਪਰ ਪੂਰੇ ਪੰਜਾਬ ਨੂੰ ਜਾਂ ਪੂਰੀ ਪੱਗ ਨੂੰ ਜਾਂ ਪੂਰੇ ਪੰਥ ਨੂੰ ਜਾਂ ਇਸ ਤਰੀਕੇ ਦੀਆਂ ਗੱਲਾਂ ਕਰਨ ਕਰਾਉਣ ਦੇ ਇਸ ਰੁਝਾਨ ਨੂੰ ਕੋਈ ਕੀ ਕਵੇ। ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕੀ ਸੋਚ ਕੇ 1947 ਚ ਇਸ ਭਾਰਤ ਨਾਲ ਆਪਦਾ ਲਿੰਕ ਜੋੜ ਲਿਆ, ਜਿਸ ਭਾਰਤ ਦੇ ਵਿੱਚੋਂ ਦੂਜੇ ਦਿਨ ਉੱਠ ਕੇ ਕੋਈ ਕਿਸੇ ਤਰੀਕੇ ਨਾਲ ਪੰਜਾਬ ਨੂੰ ਜਾਂ ਪੰਥ ਨੂੰ ਟਾਰਗੇਟ ਕੀਤਾ ਜਾਵੇ। ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਕੋਈ ਵੀ ਹੋਰ ਪੰਜਾਬ ਤੋਂ ਬੋਲੇ, ਦਿੱਲੀ ਵਾਲੇ ਬੜੇ ਖੁਸ਼ ਹੁੰਦੇ ਆ ਵੀ ਤੁਹਾਡੀਆਂ ਚੀਕਾਂ ਪੈ ਰਹੀਆਂ ਨੇ ਨਾ, ਸਰਸੇ ਵਾਲਾ ਤਾਂ ਇਦਾਂ ਹੀ ਰਹੋ। ਇਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ, ਇਹਨੂੰ ਉਹਨਾਂ ਟਾਈਮ ਟਾਲੀ ਜਾਣਗੇ ਜਿੰਨਾ ਟਾਈਮ ਇਹਨਾਂ ਨੂੰ ਲੱਗੂਗਾ ਕਿ ਸਾਡੇ ਕੰਮ ਦੇ ਬੰਦੇ ਜਿਹੜੇ ਆ ਉਹ ਜਦੋਂ ਜਿੱਤਣਗੇ ਉਦੋਂ ਦੇ। ਪੰਜਾਬ ਨੂੰ ਤੇ ਪੰਥ ਨੂੰ ਜਿਸ ਤਰੀਕੇ ਨਾਲ ਇਹ ਜਲੀਲ ਕੀਤਾ ਜਾ ਰਿਹਾ, ਇਹ ਆ ਦਿੱਲੀ ਦੀ ਉਹ ਨੀਤੀ। ਤੇ ਜੀ ਤੋਂ ਬਾਅਦ ਚ ਕਿਹਾ ਸਾਨੂੰ ਇਹ ਜਾ ਰਿਹਾ ਕਿ ਤੁਸੀਂ ਜੀ ਹੁਣ ਭਾਰਤ ਮਾਤਾ ਕੀ ਜੈ ਜੀ ਕਹੋ। ਸਾਨੂੰ ਕੀ ਫਰਕ ਪੈਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਕਿ ਸੁਖਬੀਰ ਬਾਦਲ ਆ, ਜਦੋਂ ਸਾਡੇ ਭਰਾਵਾਂ ਤੇ ਜ਼ੁਲਮ ਹੋ ਰਿਹਾ, ਸਾਡੇ ਉੱਤੇ ਪਹਿਲਾਂ ਹੋਏ ਜ਼ੁਲਮ ਦਾ ਕੋਈ ਲੇਖਾ ਜੋਖਾ ਨਹੀਂ ਹੋ ਰਿਹਾ। ਜਿਹਨੇ ਵੀ ਦਿੱਲੀ ਦੇ ਤਖਤ ਉੱਤੇ ਬਹਿਣਾ, ਜਿਹਨੇ ਵੀ ਚੰਡੀਗੜ੍ਹ 'ਚ ਕੁਰਸੀ, ਉਹਨੇ ਸਾਡੇ ਖਿਲਾਫ ਹੀ ਭੋਗਣਾ, ਸਾਡੇ ਉਲਟ ਚ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਇੰਗਲੈਂਡ ਪਹੁੰਚ ਗਏ ਨੇ ਤੇ ਜਾਪਦਾ ਇਹ ਹੈਗਾ ਕਿ ਬਾਦਲ ਦਲ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦਾ ਆਪਦਾ ਜਿਹੜਾ ਅਮਲ ਆ, ਪ੍ਰੋਸੈਸ, ਉਹ ਤੇਜ਼ ਕਰ ਦਿੱਤਾ। ਹੁਣੇ ਅੱਜ ਦੁਪਹਿਰ ਨੂੰ ਇਹ ਚਰਚਾ ਛਿੜੀ ਆ ਕਿ ਵਰਕਿੰਗ ਕਮੇਟੀ ਹੈ ਜਿਹੜੀ ਬਾਦਲ ਦਲ ਦੀ, ਉਹਦੀ ਕੱਲ੍ਹ ਨੂੰ ਚੰਡੀਗੜ੍ਹ 'ਚ ਮੀਟਿੰਗ ਸੱਦ ਲਈ ਗਈ ਆ, ਜਿੱਥੇ ਬਲਵਿੰਦਰ ਸਿੰਘ ਭੂੰਦੜ ਦੀ ਕਮਾਂਡ ਹੇਠ ਇਹ ਮੀਟਿੰਗ ਹੋਣ ਦੇ ਬਾਰੇ ਮੀਡੀਆ 'ਚ ਚਰਚਾ। ਉੱਥੇ ਸਭ ਨੂੰ ਪਤਾ ਕਿ ਅਸਲ ਤਾਕਤ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੋਲ ਆ। ਹੁਣ ਗੱਲ ਇਹ ਸਪਸ਼ਟ ਵਾ ਕਿ ਕਹਿਣ ਨੂੰ ਉੱਥੇ ਵੀ ਆਹ ਮੁੱਦੇ ਹੋਣਗੇ ਜੀ, ਇਹਨਾਂ ਗੱਲਾਂ ਤੇ ਚਰਚਾ ਕਰਨੀ ਆ ਬੜਾ ਜ਼ਰੂਰੀ ਸੀ, ਇਹ ਜੋ ਮਰਜ਼ੀ ਕਹੀਆਂ ਜਾਣ ਵਾਲੀਆਂ ਗੱਲਾਂ ਹੋਣ, ਪਰ ਸੱਚਾਈ ਇਹ ਆ ਕਿ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਵੇਂ ਫਾਰਗ ਕਰਨਾ ਤੇ ਕਿਵੇਂ ਰਾਹ ਜਿਹੜਾ ਹੈਗਾ ਉਹ ਬਣਾਉਣਾ, ਕਿਹੜੇ ਇਲਜ਼ਾਮ ਲਾਉਣੇ ਆ। ਕਿਉਂਕਿ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੇ ਵੀਡੀਓ ਪਾ ਕੇ ਸਾਫ਼ ਤੌਰ ਤੇ ਦੱਸਦਾ ਸੀਗਾ ਕਿ ਹੁਣ ਅਗਲੀ ਮੀਟਿੰਗ ਮੈਨੂੰ ਕੱਢ ਕੇ ਜਥੇਦਾਰੀ ਤੋਂ ਫਾਰਗ ਕਰਕੇ ਹੀ ਹੋਊਗੀ, ਕਿਉਂਕਿ ਮੈਂ ਕੌਮ ਦੇ ਸਾਹਮਣੇ ਜਿਹੜੇ 2 ਦਸੰਬਰ ਵਾਲੇ ਹੁਕਮਨਾਮਾ ਉਹਦੇ ਉੱਤੇ ਸਟੈਂਡ ਲਿਆ ਹੈ। ਖੈਰ, ਹੁਣ ਜਿਹੜਾ ਸਾਰਿਆਂ ਨੂੰ ਹੀ ਪਤਾ ਕਿ ਸਰਦਾਰ ਬਿਰਸਾ ਸਿੰਘ ਬਲਟੋਹਾ ਤੇ ਉਹਦੇ ਸਾਥੀਆਂ ਵੱਲੋਂ ਜਿਸ ਤਰੀਕੇ ਦੀ ਪਿਛਲੇ ਦਿਨਾਂ 'ਚ ਮੁਹਿੰਮ ਤੋਰੀ ਗਈ, ਉਹ ਸਾਰੀ ਕਰਤਾਰਕੁਸ਼ੀ ਦੀਆਂ ਗੱਲਾਂ ਬਾਤਾਂ ਤਾਂ ਸਭ ਦੇ ਸਾਹਮਣੇ ਹੀ ਆ। ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੇ ਅੰਦਰ ਬਣੀ ਵੀਡੀਓ ਦੀਆਂ ਕਲਿੱਪਸ ਬਣਾ ਕੇ ਬਾਹਰ ਭੇਜੀਆਂ ਗਈਆਂ, ਇਹ ਬੜਾ ਸ਼ਰਮਨਾਕ ਹੋਇਆ। ਤੇ ਗਿਆਨੀ ਰਘਵੀਰ ਸਿੰਘ ਨੇ ਇਹਦੇ ਬਾਰੇ ਚੂੰ ਚਾਂ ਜੀ ਕਰਕੇ ਸਾਰਤਾ, ਜਿਹੜਾ ਸਟੈਂਡ ਲੈਣਾ ਚਾਹੀਦਾ ਸੀ ਵੀ ਇਹ ਜ਼ਰੂਰਤ ਕਿਹਦੀ ਪੈ ਗਈ ਅਕਾਲ ਤਖਤ ਸਾਹਿਬ ਦੇ ਅੰਦਰ ਹੋਈ ਇਸ ਕਾਰਵਾਈ ਨੂੰ ਬਾਹਰ ਕੱਢਣ ਦੀ, ਇਸ ਤਰ੍ਹਾਂ ਦਾ ਕੋਈ ਕੰਮ ਉਹ ਨਹੀਂ ਕਰ ਸਕੇ। ਵੈਸੇ ਵੀ ਜਥੇਦਾਰ ਰਘਵੀਰ ਸਿੰਘ ਸਾਊਥ ਵੀਰ ਦੇ ਬੰਦੇ ਨੇ, ਧਾਮੀ ਸਾਹਿਬ ਵੀ ਸਾਊਥ ਵੀਰ ਦੇ ਬੰਦੇ ਨੇ, ਇਹੋ ਜਿਹੇ ਬੰਦੇ ਬਾਦਲ ਦਲ ਨੂੰ ਬੜਾ ਵਾਰਾ ਖਾਂਦੇ ਆ। ਪਿੱਛੇ ਜੇ ਗਿਆਨੀ ਗੁਰਬਚਨ ਸਿੰਘ ਵੀ ਇਸੇ ਤਰੀਕੇ ਦੇ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਪੂਰਾ ਜਲੀਲ ਕੌਮ ਦੇ ਹੱਥੋਂ ਕਰਵਾਇਆ ਤੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਵੀ ਤੁਸੀਂ ਵਗਦੀ ਗੰਗਾ 'ਚ ਹੱਥ ਧੋ ਲਓ, ਹੋਟਲ ਨਜ਼ਾਰੇ ਲਓ, ਜੋ ਮਰਜ਼ੀ ਕਰੋ, ਤੋਂ ਪੈਸੇ ਧੇਲੇ ਤਾਂ ਬੜੇ ਕਮਾਏ ਜਾ ਸਕਦੇ ਆ ਸਾਊ ਬਣ ਕੇ, ਪਰ ਕੌਮ ਦੇ ਇਤਿਹਾਸ ਵਿੱਚ ਕਲੰਕ ਜਿਹੜਾ ਹੈਗਾ ਉਹ ਜ਼ਰੂਰ ਲੱਗ ਜਾਂਦਾ। ਸੋ ਜਾਪਦਾ ਇਹ ਹੈਗਾ ਕਿ ਗਿਆਨੀ ਰਘਵੀਰ ਸਿੰਘ ਨੂੰ ਵੀ ਇਹ ਬਖਸ਼ਣਗੇ ਨਹੀਂ, ਇਹ ਕਾਲੇ ਦਾਗ ਉਹਨਾਂ ਦੇ ਪਾਕ ਸਾਫ਼ ਦਾਮਨ ਉੱਤੇ ਲਾਜ਼ਮੀ ਲਾਉਣਗੇ। ਗਿਆਨੀ ਹਰਪ੍ਰੀਤ ਸਿੰਘ ਦੇ ਪੱਖ ਤੋਂ ਇਹ ਖਬਰ ਆਈ ਆ ਕਿ ਉਹ ਮਸਤੂਆਣਾ ਸਾਹਿਬ ਦੇ ਵਿੱਚ ਜਿਹੜੇ ਬਾਗੀ ਅਕਾਲੀ ਕਹਾਏ ਕਹਿੰਦੇ ਆ, ਚੰਦੂ ਮਾਜਰੇ ਹੁਣੀ, ਜਗੀਰ ਕੌਰ ਹੁਣੀ, ABCD, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਕੀਤੀ ਸੀ, ਉਹਨਾਂ ਨੇ ਕੱਲ ਨੂੰ ਉੱਥੇ ਮਸਤੂਆਣਾ ਸਾਹਿਬ ਦੇ ਵਿੱਚ, ਕਿਉਂਕਿ ਬਾਬਾ ਅਤਰ ਸਿੰਘ ਮਸਤੂਆਣਾ ਦੇ ਸੰਬੰਧ ਵਿੱਚ ਸਮਾਗਮ ਹੁੰਦੇ ਆ ਇਹਨਾਂ ਦਿਨਾਂ 'ਚ, ਉੱਥੇ ਇਕੱਠ ਰੱਖਿਆ, ਧਾਰਮਿਕ ਇਕੱਠ ਵਾ। ਉੱਥੇ ਦੱਸਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਸੰਬੋਧਨ ਕਰਨਗੇ। ਗਿਆਨੀ ਹਰਪ੍ਰੀਤ ਸਿੰਘ ਇੱਕ ਤਾਂ ਅਕਾਲ ਤਖਤ ਸਾਹਿਬ ਦੇ
ਜਥੇਦਾਰ ਰਹੇ ਨੇ, ਦਮਦਮਾ ਸਾਹਿਬ ਦੇ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਉਹ ਹੁਣ ਵੀ ਨੇ। ਤੇ ਉਹ ਬੀਤੇ ਸਮੇਂ ਦੇ ਵਿੱਚ ਇਹ ਗੱਲਾਂ ਸਾਰਿਆਂ ਦੇ ਧਿਆਨ ਵਿੱਚ ਆਉਂਦੀਆਂ ਰਹੀਆਂ ਨੇ ਕਿ ਉਹ ਬਾਦਲ ਦਲ ਦੇ ਜਿਹੜੇ ਉਲਟ ਕੋਈ ਪਲੇਟਫਾਰਮ ਬਣੇ, ਜਿਹਨੂੰ ਕਈ ਪੱਖਾਂ ਤੋਂ ਸ਼ੁੱਧ ਅਕਾਲੀ ਦਲ ਕਹਿ ਕੇ ਵੀ ਲੋਕਾਂ ਦੇ ਵਿੱਚ ਚਰਚਾ ਛੇੜੀ ਜਾਂਦੀ ਰਹੀ ਆ, ਵੀ ਉਹਦੀ ਉਹ ਅਗਵਾਈ ਸਿਆਸੀ ਆਗੂ ਦੇ ਤੌਰ ਤੇ ਕਰ ਸਕਦੇ ਆ ਜਾਂ ਕਰਨ ਦੀ ਇੱਛਾ ਰੱਖਦੇ। ਪਰ ਕਿਉਂਕਿ ਜਥੇਦਾਰ ਦੀ ਹੈਸੀਅਤ ਵਿੱਚ ਉਹ ਕਿਤੇ ਗਏ ਨਹੀਂ। ਜਦੋਂ ਪਿਛਲੇ ਦਿਨਾਂ 'ਚ ਬਾਗੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ, ਬੜੀ ਚਰਚਾ ਛਿੜਦੀ ਰਹੀ ਕਿ ਉਹ ਜਲੰਧਰ ਮੀਟਿੰਗ ਜਾਣਗੇ, ਫਲਾਨੀ ਮੀਟਿੰਗ ਜਾਣਗੇ। ਨਾ ਜਾਣਾ ਚਾਹੀਦਾ ਸੀ ਤੇ ਨਾ ਹੀ ਹੋ ਗਏ। ਪਰ ਹੁਣ ਬਾਗੀਆਂ ਨੇ ਰਾਹ ਕੱਢ ਲਿਆ ਵੀ ਠੀਕ ਆ, ਜੇ ਤੁਸੀਂ ਜਿੰਨਾ ਟਾਈਮ ਜਥੇਦਾਰ ਦੀ ਪੋਸਟ ਤੋਂ ਤੁਹਾਨੂੰ ਲਾਇਆ ਨਹੀਂ ਜਾਂਦਾ ਤੇ ਤੁਸੀਂ ਇਸ ਗੱਲ ਤੇ ਬੈਠੇ ਹੋ ਕਿ ਆਪਾਂ ਸਿਆਸੀ ਸਰਗਰਮੀ ਨਹੀਂ ਕਰਨੀ, ਚਲੋ ਅਸੀਂ ਫਿਰ ਰਾਹ ਕੱਢ ਦਿੰਨੇ ਆ, ਅਸੀਂ ਤੁਹਾਨੂੰ ਧਾਰਮਿਕ ਇਕੱਠ ਕਰਕੇ ਦੇ ਦਿੰਨੇ ਆ ਤੇ ਤੁਸੀਂ ਉੱਥੇ ਸਾਡੇ ਵੱਲ ਆ ਜਾਓ। ਤੋਂ ਗਿਆਨੀ ਹਰਪ੍ਰੀਤ ਸਿੰਘ ਦੀ ਅੱਜ ਜਿਹੜੀ ਇਹ ਖਬਰ ਆਈ ਆ ਕਿ ਮਸਤੂਆਣਾ ਸਾਹਿਬ ਇਕੱਠ 'ਚ ਸੰਬੋਧਨ ਕਰਨਗੇ, ਉਹਦੇ ਨਾਲ ਇਹ ਤਾਂ ਹੁਣ ਸਾਫ਼ ਹੀ ਆ ਕਿ ਉਹ ਬਾਗੀ ਅਕਾਲੀਆਂ ਦੇ ਲਈ ਇੱਕ ਕੇਂਦਰ ਬਿੰਦੂ ਜਾਂ ਇੱਕ ਭਵਿੱਖ ਦੇ ਆਗੂ ਦੇ ਰੂਪ ਦੇ ਵਿੱਚ ਵੀ ਲੋਕਾਂ ਨੂੰ ਮਹਿਸੂਸ ਹੋਣ ਲੱਗ ਪੈਣਗੇ। ਇੱਧਰ ਬਾਦਲ ਦਲ ਵਾਲੇ ਜਿਹੜੇ ਨੇ, ਉਹਨਾਂ ਲਈ ਇਹ ਇੱਕ ਉਵੇਂ ਦੀ ਜਿਹੜੀ ਸਥਿਤੀ ਬਣ ਗਈ ਜਿਵੇਂ ਜਦੋਂ ਬਾਦਲ ਦਲ ਵਾਲਿਆਂ ਨੇ 1999 'ਚ ਭਾਈ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੋਸਟ ਤੋਂ ਲਾਹੁਣ ਦਾ ਤੇ ਆਪਦਾ ਅਮਲ ਸਾਰਾ ਤੋਰਿਆ ਹੋਇਆ ਸੀ। ਤੇ ਉਦੋਂ 300 ਸਾਲਾ ਸਮਾਗਮਾਂ ਦੇ ਮੌਕੇ ਸਰਬ ਹਿੰਦ ਅਕਾਲੀ ਦਲ ਤੇ ਹੋਰ ਜਿਹੜੀਆਂ ਧਿਰਾਂ ਸੀ, ਉਹਨਾਂ ਨੇ ਭਾਈ ਰਣਜੀਤ ਸਿੰਘ ਨੂੰ ਸਤਿਕਾਰਿਆ ਸੀ। ਤੇ ਬਾਅਦ ਵਿੱਚ ਭਾਈ ਰਣਜੀਤ ਸਿੰਘ ਲੰਮਾ ਅਰਸਾ ਜਥੇਦਾਰ ਦੀ ਪੋਸਟ ਦੇ ਉੱਤੇ ਡਟੇ ਰਹੇ, ਭਾਵੇਂ ਕਿ ਬਾਅਦ ਵਿੱਚ ਗੱਲ ਕਿੱਧਰ ਦੀ ਕਿੱਧਰ ਚਲੀ ਗਈ। ਅੱਜ ਉਹੋ ਜਿਹਾ ਕੁਛ ਹੀ ਫੇਰ ਦਿਖ ਰਿਹਾ। ਜਿਹੜੇ ਚੰਦੂ ਮਾਜਰੇ ਵਰਗੇ ਜਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਾਂਗੂ ਜਿਹੜੇ ਅੱਜ ਬਾਦਲ ਦਲ ਦੇ ਵਿਰੋਧ 'ਚ ਖੜੇ ਲੋਕ ਨੇ, ਇਹਨਾਂ ਨੇ ਵੀ ਜਿਹੜਾ ਹੈਗਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਣਾ ਲਿਆ ਲੱਗਦਾ ਹੈ। ਤੇ ਉਵੇਂ ਹੀ ਇਹ ਉਹਨਾਂ ਲਈ ਧਾਰਮਿਕ ਇਕੱਠ ਕਰਕੇ ਲੋਕਾਂ ਦੇ ਵਿੱਚ ਆਪਦੀ ਜਿਹੜੀ ਸਾਖ ਆ ਉਹਨੂੰ ਵਧਾਉਣ ਲਈ ਜਾਂ ਬਚਾਉਣ ਲਈ ਯਤਨਸ਼ੀਲ ਲੱਗ ਰਹੇ ਨੇ। ਤੇ ਬਾਦਲ ਦਲ ਦਾ ਸਿੱਧਾ ਹੀ ਆ ਵੀ ਉਹਨਾਂ ਨੇ ਵਰਕਿੰਗ ਕਮੇਟੀ ਵਿੱਚ ਰਾਏ ਮਸ਼ਵਰਾ ਕਰਕੇ ਧਾਮੀ ਸਾਹਿਬ ਨੂੰ ਕਹਿ ਦੇਣਗੇ ਤੇ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਇੱਥੇ ਐਗਜ਼ੈਕਟਿਵ ਦੇ ਵਿੱਚ ਮੀਟਿੰਗ ਸੱਦ ਲੈਣਗੇ। ਤੇ ਜਿਵੇਂ ਪਹਿਲਾਂ ਹੁੰਦਾ ਰਿਹਾ ਬਈ ਜੀ ਬਹੁਤ ਸੰਮਤੀ ਨਾਲ ਮਤਾ ਪਾਸ ਹੋ ਗਿਆ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਘਰ ਨੂੰ ਤੋਰਨਾ। ਇਲਜ਼ਾਮ ਜਿਹੜੇ ਨੇ ਉਹਦੇ ਉੱਤੇ ਜ਼ਰੂਰ ਹੋ ਸਕਦਾ ਧਾਮੀ ਸਾਹਿਬ ਤੇ ਹੋਰ ਮੈਂਬਰ ਜਿਹੜੇ ਕਹਿਣ ਬਈ ਜੀ ਸਾਨੂੰ ਕਿਤੇ ਇਹ ਨਾ ਕਹਿ ਦਿੱਤਾ ਜਾਵੇ ਪੰਥ ਵਿੱਚ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਤਾਂ ਕਿਹਾ ਸੀਗਾ ਕਿ ਜਾਂਚ ਕਮੇਟੀ ਜਿਹੜੀ ਆ ਉਹ ਬਿਲਕੁਲ ਗਲਤ ਆ, ਜਾਂਚ ਹੀ ਗਲਤ ਆ, ਇਹ ਤਾਂ ਅਕਾਲ ਤਖ਼ਤ ਸਾਹਿਬ ਦਾ ਅਧਿਕਾਰ ਖੇਤਰ ਆ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜਾਂਚ ਕਰਨੀ। ਤੋਂ ਸਾਡੇ ਲਈ ਕੋਈ ਵੇ ਆਊਟ ਜਿਹੜਾ ਹੈਗਾ ਉਹੋ ਜਿਹਾ ਕੱਢ ਦਿਓ। ਹੋ ਸਕਦਾ ਕੋਈ ਹੋਰ ਤਰੀਕਾ, ਹੋਰ ਕੋਈ ਇਲਜ਼ਾਮ ਜਾਂ ਕੋਈ ਹੋਰ ਕਹਾਣੀ ਜੀ ਬਣਾ ਕੇ ਜਿਹੜਾ ਹੈ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦੇ ਵੱਲ ਨੂੰ ਤੁਰਨ। ਪਰ ਹੁਣ ਇਹ ਸਾਫ਼ ਮਹਿਸੂਸ ਹੋ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ, ਉਹ ਤਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਖੁਦ ਕਹੀ ਜਾਂਦੇ ਨੇ ਕਿ ਮੈਨੂੰ ਹੁਣ ਇਹ ਦੇਖਣ ਕੇ ਕਦੋਂ ਕੱਢਦੇ ਆ, ਬਾਕੀ ਤਾਂ ਇਹਨਾਂ ਦਾ ਮਨ ਬਣਿਆ ਹੋਇਆ। ਸੋ ਜਿਹੜਾ ਇਹ ਦੋ ਧਿਰਾਂ ਦੇ ਵਿਚਾਲੇ ਟਕਰਾਅ ਵਾਲੀ ਸਥਿਤੀ ਹੈ, ਇਹ ਨਵੀਂ ਗੱਲ ਵਾਪਰ ਗਈ ਆ ਪਿਛਲੇ 7-8 ਮਹੀਨਿਆਂ 'ਚ। ਇਦੋਂ ਪਹਿਲਾਂ ਇਹ ਸਾਰੇ ਜਿਹੜੇ ਸੀ ਇਕੱਠੇ ਸੀ ਜਦੋਂ ਪੰਥ ਨੂੰ ਖਪਾਉਂਦੇ ਰਹੇ ਆ, ਪੰਥ ਨੂੰ ਸਤਾਉਂਦੇ ਰਹੇ ਆ, ਸਾਰੇ ਹੀ ਉਦੋਂ ਡੇਰਾ ਸਰਸਾ ਨਾਲ, ਬੀਜੇਪੀ ਨਾਲ, RSS ਨਾਲ ਮਿਲ ਕੇ ਸਿੱਖ ਹਿੱਤਾਂ ਦੇ ਉਲਟ ਚੱਲਦੇ ਰਹੇ ਨੇ। ਹੁਣ ਜ਼ਰੂਰ ਇੱਕ ਦੂਜੇ ਤੇ ਇਲਜ਼ਾਮ ਲਾਉਂਦੇ ਨੇ। ਬਾਦਲ ਵਾਲੇ ਕਹਿੰਦੇ ਨੇਗੇ ਵੀ ਇਹ ਜਿਹੜੇ ਨਵੇਂ ਉੱਠੇ ਨੇ ਬਾਗੀ, ਇਹ ਬੀਜੇਪੀ ਦੀ ਚਾਲ ਆ ਜੀ, ਪੰਜਾਬ 'ਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਚਾਲ ਆ। ਜਿਹੜੇ ਬਾਗੀ ਨੇ ਉਹ ਕਹਿੰਦੇ ਨੇ ਵੀ ਆਪਾਂ ਸਾਰੇ ਇਕੱਠੇ ਹੁੰਦੇ ਸੀ ਜਦੋਂ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਸੀ। ਕੁੱਲ ਮਿਲਾ ਕੇ ਇਹ ਸਿਆਸਤਵਾਦ ਤੇ ਜਿਹਦਾ ਕੌਮ ਦੇ ਭਵਿੱਖ ਨਾਲ, ਖਾਲਿਸਤਾਨ ਦੇ ਨਾਲ ਤਾਂ ਕੋਈ ਸੰਬੰਧ ਨਹੀਂ। ਪਰ ਇਹ ਉਵੇਂ ਦੀ ਗੱਲ ਜੀ ਲੱਗਦੀ ਆ ਵੀ ਜਿਵੇਂ ਦੋ ਭਰਾ ਹੋਣ, ਦੋਨਾਂ ਦੇ ਵਿੱਚ ਆਪਸ ਵਿੱਚ ਹੀ ਟਕਰਾਅ ਹੋਵੇ, ਲੜਾਈ ਹੋਵੇ, ਕਲੇਸ਼ ਹੋਵੇ, ਪਰ ਦੋਨੇ ਰੱਜ ਕੇ ਕਲੇਸ਼ੀ ਹੋਣ ਤੇ ਦੋਨਾਂ ਦੇ ਮਸਲੇ ਵਿੱਚ ਕੋਈ ਆ ਕੇ ਰਾਜੀ ਨਾ ਹੋਵੇ। ਤੇ ਇੱਕ ਦਿਨ ਜਦੋਂ ਆਹਮਣੇ ਸਾਹਮਣੇ ਕਾਰਾਂ ਫਸਾ ਕੇ ਖੜੇ ਹੋਣ ਤੇ ਗਾਲੋ ਗਾਲੀ ਹੋ ਰਹੇ ਹੋਣ, ਤਾਂ ਲੰਘਣ ਕਰਨ ਵਾਲੇ ਆਲੇ ਦੁਆਲੇ ਮਹੱਲੇ ਵਾਲੇ ਇਹ ਸੋਚਦੇ ਹੋਣ ਕਿ ਤੂੰ ਤੋਂ ਲੈਣਾ ਕੀ ਹੈ ਵਿੱਚ ਬੋਲ ਕੇ।
ਉੱਡਾ ਗੰਦ ਪੈਲ ਜਿਹੜਾ ਹੈਗਾ ਸਾਨੂੰ ਤੰਗ ਹੀ ਕਰਦਾ। ਐਵੇਂ ਤੁਸੀਂ ਸਾਡਾ ਟ੍ਰੈਫਿਕ ਰੋਕਿਆ ਸੀ, ਡਿਊਟੀਆਂ ਤੇ ਕੰਮਾਂ ਤੇ ਜਾਣਾ, ਐਵੇਂ ਵਿਚਾਲੇ ਇੱਥੇ ਕਾਰਾਂ ਫਸਾ ਕੇ ਤੁਸੀਂ ਖੜੇ ਹੋ। ਸੋ ਏਦਾਂ ਜਿਹੜਾ ਵਾ ਆਮ ਖਾਲਸਾ ਪੰਥ ਨੂੰ ਕੋਈ ਬਹੁਤਾ ਜ਼ਿਆਦਾ ਇਹ ਨਹੀਂ ਹੈਗਾ ਵੀ ਜੇ ਬਾਗੀ ਉੱਤੇ ਆ ਗਏ ਜਾਂ ਬਾਦਲ ਕੇ ਉੱਤੇ ਆ ਗਏ, ਜਿਹੜਾ ਮਰਜ਼ੀ ਉੱਤੇ ਆ ਜਾਵੇ, ਸਾਰੇ ਇੱਕੋ ਜਿਹੇ ਨੇ। ਇਹਨਾਂ ਤੋਂ ਪੰਥ ਦੀ ਭਲਾਈ ਦਾ, ਕੌਮ ਦੀ ਚੜ੍ਹਦੀ ਕਲਾ ਦਾ ਕੁਛ ਵੀ ਜਿਹੜਾ ਹੈਗਾ ਉਹ ਬਣਦਾ ਦਿਖਦਾ ਨਹੀਂ। ਹਾਂ, ਗਿਆਨੀ ਹਰਪ੍ਰੀਤ ਸਿੰਘ ਕਰਕੇ ਜਾਂ ਕੁਛ ਹੋਰ ਇੱਕਾ ਦੁੱਕਾ ਬੰਦਿਆਂ ਕਰਕੇ ਹਾਲਾਤ ਜਿਹੜੇ ਨੇ ਉਹ ਕਾਫੀ ਜ਼ਿਆਦਾ ਦਿਲਚਸਪ ਜਿਹੇ ਬਣ ਜਾਂਦੇ ਆ, ਜਿਹਦੇ ਚ ਕੌਮ ਦਾ ਧਿਆਨ ਵੰਡਿਆ ਜਾਂਦਾ। ਜਿੱਥੋਂ ਤੱਕ ਗਿਆਨੀ ਰਘਵੀਰ ਸਿੰਘ ਦੀ ਗੱਲ ਆ, ਉਹ ਇਹਨਾਂ ਨਾਲ ਇੱਕ ਤਰੀਕੇ ਨਾਲ ਸਹਿਮਤ ਜਿਹੇ ਹੋ ਗਏ ਲੱਗਦੇ ਆ ਕਿ ਮੈਨੂੰ ਵਿੱਚੋਂ ਕੱਢੋ ਕਿਤੇ, ਮੈਨੂੰ ਨਾ ਪੰਥ ਇੱਥੇ ਗਿਆਨੀ ਗੁਰਜਨ ਸਿੰਘ ਵਾਂਗੂ ਘੇਰੀ ਬੈਠੇ, ਮੈਨੂੰ ਇੱਕ ਵਾਰੀ ਇੱਥੋਂ ਫਾਰਗ ਕਰ ਦਿਓ। ਸੋ ਹੁਣ ਗਿਆਨੀ ਰਘਵੀਰ ਸਿੰਘ ਇੰਗਲੈਂਡ ਵਿੱਚ ਆਪਦੇ ਪਰਿਵਾਰਕ ਰੁਝੇਵਿਆਂ ਦੇ ਨਾਂ ਹੇਠ ਗਏ ਹੋਏ ਨੇ। ਇੱਥੇ ਸਾਰੇ ਅਖਬਾਰਾਂ ਨੇ ਅੱਜ ਇਹੀ ਖਬਰਾਂ ਲਾਈਆਂ ਨੇ ਕਿ ਪੰਥ ਦੀ ਬੇੜੀ ਮੰਝਧਾਰ ਵਿੱਚ ਛੱਡ ਕੇ ਗਿਆਨੀ ਰਘਵੀਰ ਸਿੰਘ ਜੀ ਆਪਦੇ ਪਰਿਵਾਰਕ ਕਾਰਜ ਦੇ ਨਾਂ ਤੇ ਬਾਹਰ ਚਲੇ। ਚਾਹੇ ਗੱਲ ਸੱਚੀ ਆ ਚਾਹੇ ਝੂਠੀ ਆ, ਪਰ ਕਿਸੇ ਨੂੰ ਬਹੁਤਾ ਜ਼ਿਆਦਾ ਇਸ ਗੱਲ ਦਾ ਯਕੀਨ ਜਿਹਾ ਨਹੀਂ ਆ ਰਿਹਾ ਕਿ ਗਿਆਨੀ ਰਘਵੀਰ ਸਿੰਘ ਨੂੰ ਵਾਕਿਆ ਹੀ ਕੋਈ ਬਹੁਤ ਵੱਡਾ ਪਰਿਵਾਰਕ ਜਿਹੜਾ ਸੀ ਇੱਕਦਮ ਸੰਕਟ ਖੜਾ ਹੋ ਗਿਆ ਤੇ ਜਿਸ ਕਰਕੇ ਉਹਨਾਂ ਨੂੰ ਜਾਣਾ ਪੈ ਗਿਆ। ਉਲਟਾ ਇਹ ਲੋਕਾਂ ਦੇ ਮਨ ਵਿੱਚ ਆਇਆ ਕਿ ਇਸ ਮੌਕੇ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀ ਸਭ ਤੋਂ ਵੱਧ ਲੋੜ ਸੀ ਤੇ ਉਹਨਾਂ ਨੂੰ ਖੜਨਾ ਚਾਹੀਦਾ ਸੀ। ਜਿਵੇਂ ਪਹਿਲਾਂ ਪਿੱਛੇ ਜੇ ਜਦੋਂ ਵਿਰਸਾ ਸਿੰਘ ਬਲਟੋਹਾ ਵਾਲਾ ਮਸਲਾ ਬਣਿਆ ਸੀ, ਉਦੋਂ ਉਹਨਾਂ ਨੇ ਅਸਤੀਫਾ ਭੇਜਤਾ ਗਿਆਨੀ ਹਰਪ੍ਰੀਤ ਸਿੰਘ ਨੇ, ਤੇ ਗਿਆਨੀ ਰਘਵੀਰ ਸਿੰਘ ਨੇ ਸਖਤ ਸਟੈਂਡ ਲਿਆ ਸੀਗਾ ਵੀ ਕੋਈ ਇਹੋ ਜਿਹੀ ਜੇ ਗੱਲ ਹੋਈ ਫਿਰ ਅਸੀਂ ਅਸਤੀਫੇ ਦਿਆਂਗੇ। ਹੁਣ ਇਹੋ ਜਿਹਾ ਕੋਈ ਰੂਪ ਰੰਗ ਦਿਖਦਾ ਨਹੀਂ। ਤੇ ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਦੇ ਚੱਕਰ ਤੋਂ ਬਾਅਦ ਵਿੱਚ ਗਿਆਨੀ ਰਘਵੀਰ ਸਿੰਘ ਤੋਂ ਅਖਵਾਲੀ ਆ, ਜਿਹੜੀ ਗੱਲ ਗਿਆਨੀ ਹਰਪ੍ਰੀਤ ਸਿੰਘ ਨੇ ਕਦੇ ਮੰਨਣੀ ਨਹੀਂ ਸੀ, ਉਹ ਇਹ ਆ ਬਈ ਜੀ ਜਿਹੜੀ ਇਹ ਭਰਤੀ ਕਮੇਟੀ ਆ, ਇਹਦੇ ਚ ਹੋਰ ਮੈਂਬਰ ਵੀ ਜਿਹੜੇ ਆ ਉਹ ਜੋੜੇ ਜਾ ਸਕਦੇ ਆ। ਹੁਣ ਉਹ ਪਾਣੀ ਚ ਵਧਾਣੀ ਪਾ ਲਈ ਜਾਊ, ਆਪਾਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ। ਤੇ ਇਹ ਜਿਹੜੇ ਭਰਤੀ ਕਮੇਟੀ ਦੇ ਨਵੇਂ ਮੈਂਬਰ ਹੋਣਗੇ, ਇਹਨਾਂ ਦੇ ਨਾਲ ਜਿਹੜੀ ਭਾਵਨਾ 2 ਦਸੰਬਰ ਵਾਲੀ ਸੀ ਉਹ ਤਾਂ ਬਿਲਕੁਲ ਬੜੀਆ ਮੇਟ ਹੋ ਜੂਗੀ। ਤੇ ਇਸ ਗੱਲ ਤੋਂ ਬਾਅਦ ਜਿਹੜੇ ਵਡਾਲੇ ਵਰਗੇ, ਗੁਰਪ੍ਰਤਾਪ ਸਿੰਘ ਵਡਾਲਾ ਜਾਂ ਹੋਰ 1-2 ਮੈਂਬਰ ਜਿਹੜੇ ਆ ਭਰਤੀ ਕਮੇਟੀ ਵਾਲੇ, ਜੇ ਉਹ ਡਟ ਗਏ ਕਿ ਅਸੀਂ ਤਾਂ ਨਹੀਂ ਜੀ ਫਿਰ ਇਸ ਤਰੀਕੇ ਨਾਲ ਚੱਲ ਸਕਦੇ, ਫਿਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਭਗੌੜੇ ਜਾਂ ਅਕਾਲ ਤਖਤ ਸਾਹਿਬ ਦੇ ਦੋਸ਼ੀ ਬਣਾ ਕੇ ਬਾਦਲ ਦਲ ਵਾਲੇ ਭੰਡਣਗੇ ਕਿ ਦੇਖੋ ਜੀ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਨਹੀਂ ਮੰਨਦੇ। ਹੈਰਾਨੀ ਦੀ ਗੱਲ ਆ ਕਿ ਹਰਚਰਨ ਬੈਂਸ ਪਿਛਲੇ 1.5 ਮਹੀਨੇ ਤੋਂ ਇਸੇ ਤਰੀਕੇ ਦੀਆਂ ਗੱਲਾਂ ਬਾਤਾਂ ਕਰਦਾ ਸੀ ਤੇ ਸਾਡੇ ਬੰਦਿਆਂ ਨੂੰ ਸਮਝ ਨਹੀਂ ਸੀ ਲੱਗਦੀ ਕਿ ਇਹ ਕਰ ਕੀ ਰਿਹਾ। ਪਰ ਸੱਚਾਈ ਇਹ ਆ ਕਿ ਜਿਹੜੀ ਇੱਕ ਕੂਟਨੀਤਕ, ਰਣਨੀਤਕ ਜਾਂ ਪੋਲੀਟੀਕਲ ਮੈਚਿਓਰਿਟੀ ਕਹਿ ਲਓ ਇਹਨੂੰ, ਜਾਂ ਇਹਨੂੰ ਚਾਣਕਿਆ ਚਾਲ ਕੇ ਜੋ ਮਰਜ਼ੀ ਇਹਨੂੰ ਕਹਿ ਲਓ, ਉਹ ਚੱਲੀ ਜਾ ਰਹੀ ਸੀ। ਸਹਿਜੇ ਸਹਿਜੇ ਟਾਈਮ ਜਿਹੜਾ ਸੀਗਾ ਉਹ ਲਗਾ ਕੇ ਅੱਜ ਬਾਦਲ ਦਲ ਨੇ ਉੱਥੇ ਗੱਲ ਲੈ ਆਂਦੀ ਆ। ਹੁਣ ਤਾਂ ਇੱਕ ਟੀਵੀ ਚੈਨਲ ਦੇ ਉੱਤੇ ਹਰਚਰਨ ਬੈਂਸ ਨੂੰ ਜਿਹੜਾ ਐਂਕਰ ਸੀ ਤਰਲੋਚਨ ਸਿੰਘ, ਉਹ ਕਹਿ ਰਿਹਾ ਸੀਗਾ ਵੀ ਜਿਹੜਾ ਤੁਹਾਨੂੰ ਆਹ ਮਿਲ ਗਿਆ ਹੈਗਾ ਨਾ 2 ਦਸੰਬਰ ਵਾਲੇ ਹੁਕਮ ਦੇ ਉਲਟ ਗੱਲ ਜਿਹੜੀ ਜਥੇਦਾਰ ਰਘਵੀਰ ਸਿੰਘ ਨੇ ਕਹੀ ਆ ਵੀ ਹੋਰ ਮੈਂਬਰ ਵੀ ਭਰਤੀ ਕਮੇਟੀ ਚ ਪਾਏ ਜਾ ਸਕਦੇ ਆ, ਤੁਹਾਡਾ ਤਾਂ ਫਿਰ ਇਸ ਤੋਂ ਬਾਅਦ ਕੰਮ ਥੋੜਾ ਬੜਾ ਸਖਾਲਾ ਜਿਹਾ ਹੋ ਗਿਆ। ਸੋ ਸੱਚੀ ਗੱਲ ਆ ਇਹ ਕਿ ਜਿਹੜਾ ਗਿਆਨੀ ਰਘਵੀਰ ਸਿੰਘ ਨੇ ਇਹਨਾਂ ਨੂੰ ਫ੍ਰੀ ਹੈਂਡ ਦੇ ਦਿੱਤਾ, ਉਹਦੇ ਨਾਲ ਇਹਨਾਂ ਨੂੰ ਮੌਜਾਂ ਲੱਗ ਗਈਆਂ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੀ ਚੰਦ ਚਾੜਦੇ ਆ, ਇਹ ਆਪਣਾ ਕੁਝ ਆਪਣੇ ਸਾਰਾ ਕੁਝ ਸਾਹਮਣੇ ਆ ਜਾਣਾ। ਤੇ ਇਹ ਗੱਲ ਇਸ ਕਰਕੇ ਜ਼ਰੂਰ ਸਾਨੂੰ ਸਾਰਿਆਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਕਈ ਜਿਹੜੇ ਭੌਂਕੜ ਜਾਂ ਕਿਰਾਏ ਤੇ ਗੁੰਡੇ ਰੱਖੇ ਹੁੰਦੇ ਨੇ ਵੀ ਤੁਸੀਂ ਜਿੱਥੇ ਵੀ ਕੋਈ ਬਾਦਲ ਕਿਆਂ ਦੀਆਂ ਕਰਤੂਤਾਂ ਦੀ ਗੱਲ ਚੱਲਦੀ ਹੋਵੇ ਕਿ ਤੁਸੀਂ ਉੱਥੇ ਬਸ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ ਵੀ ਬਾਦਲਾਂ ਦਾ ਛੁਣਛੁਣਾ ਵਜਾਉਂਦੇ ਆ ਜੀ ਫਲਾਣ ਢੀਂਗ। ਸੋ ਜਿਹੜੇ ਬਾਦਲ ਕੇ ਹੁਣ ਤੱਕ ਖਾਲਸਾ ਪੰਥ ਦਾ ਨੁਕਸਾਨ ਕਰਦੇ ਕਰਾਉਂਦੇ ਆ ਰਹੇ ਨੇ, ਇਹਨਾਂ ਦਿਨਾਂ ਦੇ ਵਿੱਚ ਫੇਰ ਉਹ ਉਹੀ ਕਰਤੂਤ ਕਰਨ ਲੱਗੇ ਹੋਏ ਨੇ। ਤੇ ਜਿਹੜਾ ਸਿੱਖ ਇਸ ਕਰਤੂਤ ਨੂੰ ਨੰਗਾ ਕਰੇ ਜਾਂ ਨੰਗੇ ਕਰਨ ਦੀ ਹਿੰਮਤ ਰੱਖਦਾ ਹੋਵੇ, ਉਹਦਾ ਸਤਿਕਾਰ ਕਰਨਾ ਚਾਹੀਦਾ। ਕਿੰਨੇ ਕੁ ਬੰਦੇ ਨੇ ਸਾਡੀ ਕੌਮ ਦੇ ਵਿੱਚ, ਬਾਕੀ ਤਾਂ ਸਾਰਾ ਮਾਤਾ ਦਾ ਮਾਲ ਇਕੱਠਾ ਹੋਇਆ ਹੈ ਟੀਵੀ ਚੈਨਲਾਂ ਤੇ ਜਾਂ ਹੋਰਨਾਂ ਥਾਵਾਂ ਦੇ ਉੱਤੇ ਬੈਠ ਕੇ ਤੇ ਬਾਦਲਕਿਆਂ ਦੇ ਗੁਣ ਗਾਇਨ ਕਰਨੇ ਬੜੇ ਸੋਹਣੇ ਲੱਗਦੇ, ਪਰ ਸਟੈਂਡ ਲੈਣਾ, ਸਹੀ ਗੱਲ ਕਹਿਣੀ, ਇਹ ਬੜੀ ਔਖੀ ਗੱਲ ਹੁੰਦੀ ਆ। ਸੋ ਬਾਦਲਕਿਆਂ ਦੀਆਂ ਕਰਤੂਤਾਂ ਜਿਹੜੀਆਂ ਨੇ ਪਿਛਲੇ ਦੌਰ 'ਚ ਜਿਹਨਾਂ ਨੇ ਨੰਗੀਆਂ ਕੀਤੀਆਂ, ਉਹ ਇਹਨਾਂ ਦਿਨਾਂ ਦੇ ਵਿੱਚ ਵੀ ਸਾਰੇ ਹਰਚਰਨ ਬੈਂਸ ਬੜਾ ਕਲਪ ਰਿਹਾ ਸੀ ਇੱਕ ਟੀਵੀ ਚੈਨਲ ਤੇ ਜੀ, ਸਵੇਰ ਤੋਂ ਸ਼ੁਰੂ ਹੋ ਜਾਂਦੇ ਆ ਜੀ ਸ਼ਾਮ ਤੱਕ
ਭਾਈ ਤੁਸੀਂ ਨਾ ਪੁੱਠੇ ਕੰਮ ਕਰੋ। ਕਹਿੰਦਾ ਹਰ ਕੰਮ ਮਿੱਤਰਾਂ ਦੇ ਨਾਮ ਲੱਗਦਾ, ਕਹਿੰਦਾ ਤੇ ਪਹਿਲਾਂ ਬੜੇ ਕੀਤੇ ਆ ਤਾਂ ਲੱਗਦਾ। ਤੋ ਇਸ ਤਰੀਕੇ ਨਾਲ ਜਿਹੜਾ ਬਾਦਲ ਦਲ ਵਾ ਉਹ ਪੰਥ ਦਾ ਬੇੜਾ ਗਰਕ ਕਰਨ ਵਿੱਚ ਲੱਗਿਆ ਹੋਇਆ, ਪਰ ਜਿਹੜੀ ਕਸਰ ਰਹਿੰਦੀ ਆ ਉਹ ਭਗਵੰਤ ਮਾਨ ਪੂਰੀ ਕਰੂਗਾ। ਅੱਜ ਇਹ ਚਰਚਾ ਛਿੜੀ ਹੋਈ ਹੈ ਕਿ ਦਿੱਲੀ ਦੇ ਵਿੱਚ ਜਿੱਥੇ ਭਗਵੰਤ ਮਾਨ ਗਿਆ ਹੋਇਆ, ਦਿੱਲੀ ਦੇ ਵਿੱਚ ਵੋਟਾਂ ਲੱਗੀਆਂ ਵਿਧਾਨ ਸਭਾ ਦੀਆਂ, ਤੇ ਉੱਥੇ ਵੋਟਾਂ ਮੌਕੇ ਅੱਜ ਇੱਕ ਰੇਡ ਪਈ ਹੈ ਜਿੱਥੇ ਸੀਐਮ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਠਹਿਰੇ ਹੋਏ ਨੇ, ਕਪੂਰਥਲਾ ਹਾਊਸ ਕਹਿੰਦੇ ਆ। ਉੱਥੇ 2 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੀ ਟੀਮ ਆ ਜਿਹੜੀ ਉਹ ਵਾਪਸ ਮੁੜ ਗਈ, ਤੇ ਉਹ ਕਹਿੰਦੇ ਜੀ ਜਿੰਦੇ ਕੁੰਡੇ ਲੱਗੇ ਹੋਏ ਨੇ ਕਮਰਿਆਂ ਨੂੰ। ਤੇ ਇੱਥੇ ਇਲਜ਼ਾਮ ਇਹ ਲੱਗ ਰਿਹਾ ਕਿ ਜਿਹੜੇ ਪੈਸੇ ਵੰਡੇ ਜਾ ਰਹੇ ਨੇ ਉੱਥੇ ਕਪੂਰਥਲਾ ਹਾਊਸ ਵਿੱਚੋਂ ਉਹ ਨਿਕਲਦੇ ਆ, ਤੇ ਕਪੂਰਥਲਾ ਹਾਊਸ ਵਿੱਚ ਸੀਐਮ ਮਾਨ ਭਗਵੰਤ ਮਾਨ ਜਿਹੜੇ ਨੇ ਉਹਨਾਂ ਦਾ ਟਿਕਾਣਾ। ਇਸ ਮੌਕੇ ਜਿੰਨੇ ਸਾਡੇ ਚੈਨਲ ਨੇ ਉਹਨਾਂ ਉੱਤੇ ਭਾਰਤ ਦੇ ਵਿੱਚ ਇਹ ਨਿਊਜ਼ ਬੜੀ, ਇਹ ਖਬਰ ਬੜੀ ਚੰਗੇ ਤਰੀਕੇ ਨਾਲ ਬਾਰ-ਬਾਰ ਦਿਖਾਈ ਜਾ ਰਹੀ ਆ ਕਿ ਦੇਖੋ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਰੇਡ ਪਈ ਆ, ਤੇ ਉਹ 2 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਉਹ ਪੁਲਿਸ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਟੀਮ ਸੀ ਉਹ ਵਾਪਸ ਮੁੜ ਗਈ। ਤੇ ਇਸ ਗੱਲ ਦੇ ਉੱਤੇ ਭਗਵੰਤ ਮਾਨ ਨੇ ਇੱਕ ਟਵੀਟ ਜਾਂ ਆਪਦੀ ਪੋਸਟ ਲਿਖੀ ਆ ਕਿ ਅੱਜ ਦਿੱਲੀ ਪੁਲਿਸ ਦੇ ਨਾਲ ਚੋਣ ਕਮਿਸ਼ਨ ਦੀ ਟੀਮ ਦਿੱਲੀ ਵਿੱਚ ਮੇਰੇ ਘਰ ਕਪੂਰਥਲਾ ਹਾਊਸ ਰੇਡ ਕਰਨ ਪਹੁੰਚੀ ਹੈ। ਦਿੱਲੀ 'ਚ ਬੀਜੇਪੀ ਵਾਲੇ ਸ਼ਰੇਆਮ ਪੈਸੇ ਵੰਡ ਰਹੇ ਨੇ, ਪਰ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਨੂੰ ਕੁਝ ਨਹੀਂ ਦਿਖ ਰਿਹਾ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਇੱਕ ਤਰੀਕੇ ਨਾਲ ਦਿੱਲੀ ਪੁਲਿਸ ਤੇ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੀ ਹੈ, ਜੋ ਕਿ ਬਹੁਤ ਨਿੰਦਣਯੋਗ ਹੈ। ਵੈਸੇ ਪਿਛਲੇ ਦਿਨਾਂ ਵਿੱਚ ਵੀ ਇੱਕ ਚਰਚਾ ਆਪਾਂ ਵੀ ਕੀਤੀ ਸੀ, ਬੀਜੇਪੀ ਦੇ ਇੱਕ ਲੀਡਰ ਨੇ ਭਕਾਈ ਮਾਰੀ ਸੀ ਕਿ ਪੰਜਾਬ ਤੋਂ ਗੱਡੀਆਂ ਆਈਆਂ ਹੋਈਆਂ ਨੇ, ਪੰਜਾਬ ਆਏ ਆ ਤੇ ਉਹ ਆ। ਇਹ ਗੱਲਾਂ ਅੱਜ ਨਹੀਂ ਹੋਣ ਲੱਗੀਆਂ। ਇੱਕ ਵਾਰੀ ਉਹ ਜਿਹੜਾ ਚਿਦੰਬਰਮ ਜਿਹਨੂੰ ਕਹਿੰਦੇ ਹੁੰਦੇ ਸੀ, ਜਿਹਦੇ ਜੁੱਤੀ ਮਾਰੀ ਸੀ ਜਰਨੈਲ ਸਿੰਘ ਨੇ, ਆਪਣੇ ਪੱਤਰਕਾਰ ਨੇ ਦਿੱਲੀ 'ਚ, ਉਹ ਵੀ ਇਸੇ ਤਰੀਕੇ ਦਾ ਬੜਾ ਕਹਿੰਦਾ ਜੇ ਕਿਤੇ ਦੱਖਣੀ ਭਾਰਤ ਵਾਲੇ ਤੇ ਪੱਛਮੀ ਭਾਰਤ ਵਾਲੇ ਹੁੰਦੇ ਫੇਰ ਭਾਰਤ ਬੜੀ ਤਰੱਕੀ ਕਰਦਾ, ਤੇ ਜਿਹੜਾ ਉੱਤਰੀ ਭਾਰਤ ਆ ਨਾ ਜੀ ਇਹ ਬੜੀ ਸਿਆਪੇ ਦੀ ਜੜ ਵਾ। ਮਤਲਬ ਜਿਹੜੇ ਪੰਜਾਬ ਜਾਂ ਹਰਿਆਣਾ ਹਿਮਾਚਲ ਇਹਨਾਂ ਸਾਰੇ ਲੋਕਾਂ ਬਾਰੇ ਉਹਨੇ ਕਾਫੀ ਨੈਗੇਟਿਵ ਗੱਲਾਂ ਕੀਤੀਆਂ ਸੀ, ਫਿਰ ਉਹਦਾ ਵਿਰੋਧ ਵੀ ਬੜਾ ਹੋਇਆ। ਫਿਰ ਪੰਜਾਬ ਦੇ ਵਿੱਚੋਂ ਵੀ ਮੀਡੀਆ ਦੇ ਰਾਹੀਂ ਇਹ ਗੱਲ ਉਦੋਂ ਕਹੀ ਜਾ ਰਹੀ ਸੀ ਚਿਦੰਬਰਮ ਨੂੰ ਕਿ ਤੂੰ ਇੱਥੇ ਪੰਜਾਬ ਦੇ ਇਤਿਹਾਸ ਨੂੰ ਆ ਕੇ ਦੇਖ, ਜਿਹੜਾ ਤੁਹਾਡਾ ਸਾਰਾ ਭਾਰਤ ਸੁੱਖ ਸਾਂਦ ਨਾਲ ਬੈਠਾ ਰਿਹਾ ਨਾ, ਜਿੰਨੇ ਧਾੜਵੀ ਆਉਂਦੇ ਰਹੇ ਨੇ ਇੱਥੇ, ਅਸੀਂ ਉਹਨਾਂ ਦੇ ਪੂਰੇ ਪੰਜਾਬੀ ਅੜਦੇ ਰਹੇ ਆ, ਪੰਜਾਬੀ ਲੜਦੇ ਰਹੇ ਆ। ਪੰਜਾਬ ਨੇ ਤੁਹਾਡੇ ਭਾਰਤ ਲਈ ਆਪਦੇ ਆਪ ਨੂੰ ਇਸ ਤਰ੍ਹਾਂ ਕਸ਼ਟ ਦਿੱਤੇ, ਇਸ ਤਰ੍ਹਾਂ ਉਹ ਸਾਰੀ ਉਦੋਂ ਗੱਲ ਸਿਕੰਦਰਪੁਰ ਤੋਂ ਲੈ ਕੇ ਸਾਰੀ ਕਹਾਣੀ ਜਿਹੜੀ ਉਹ ਮੈਂ ਉਹਨਾਂ ਦਿਨਾਂ 'ਚ ਪੜ੍ਹਦਾ ਹੁੰਦਾ ਸੀ। ਹੁਣ ਦਿੱਲੀ ਵਾਲੇ ਫੇਰ ਉਸੇ ਰਾਗ 'ਚ ਹਾਏ ਪੰਜਾਬ ਤੋਂ ਮੈਂ ਮੰਨ ਲੈਣਾ ਕਿ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਜਾਂ ਹੋਰ ਸਿਆਸੀ ਕੋਈ ਬੰਦੇ ਕੋਈ ਹੋਣਗੇ, ਪਰ ਪੂਰੇ ਪੰਜਾਬ ਨੂੰ ਜਾਂ ਪੂਰੀ ਪੱਗ ਨੂੰ ਜਾਂ ਪੂਰੇ ਪੰਥ ਨੂੰ ਜਾਂ ਇਸ ਤਰੀਕੇ ਦੀਆਂ ਗੱਲਾਂ ਕਰਾਉਣ ਦੇ ਇਸ ਰੁਝਾਨ ਨੂੰ ਕੋਈ ਕੀ ਕਵੇ। ਇਹ ਬਿਲਕੁਲ ਅਕਿਰਤ ਘਣਤਾ ਵਾ। ਮਤਲਬ ਕਿ ਸਾਡੇ ਬਜ਼ੁਰਗਾਂ ਨੇ ਪਤਾ ਨਹੀਂ ਕੀ ਸੋਚ ਕੇ 1947 'ਚ ਇਸ ਭਾਰਤ ਨਾਲ ਆਪਦਾ ਲਿੰਕ ਜੋੜ ਲਿਆ, ਜਿਸ ਭਾਰਤ ਦੇ ਵਿੱਚੋਂ ਦੂਜੇ ਦਿਨ ਉੱਠ ਕੇ ਕੋਈ ਕਿਸੇ ਤਰੀਕੇ ਨਾਲ ਪੰਜਾਬ ਨੂੰ ਜਾਂ ਪੰਥ ਨੂੰ ਟਾਰਗੇਟ ਕੀਤਾ ਜਾਂਦਾ। ਹੁਣ ਫੇਰ ਇਹੀ ਕੁਛ ਜਿਹੜਾ ਹੈਗਾ ਦਿੱਲੀ ਦੇ ਵਿੱਚ ਇਲੈਕਸ਼ਨਾਂ 'ਚ ਚੱਲ ਰਿਹਾ, ਤੇ ਉੱਥੇ ਜਿਹੜੀ ਜਿਨ੍ਹਾਂ ਨੂੰ ਇਹ ਕਹਿੰਦਾ ਸੀ ਚਿਦੰਬਰਮ ਵੀ ਉੱਤਰੀ ਭਾਰਤ ਵਾਲੇ ਮਾੜੇ ਆ ਜੀ, ਦੱਖਣੀ ਤੇ ਹੁਣ ਆ ਜਿਹੜੇ ਮੋਦੀ ਹੋਣੀ ਆ, ਅਮਿਤ ਸ਼ਾਹ ਹੋਣੀ ਆ, ਬੀਜੇਪੀ ਜਿਨ੍ਹਾਂ ਦੇ ਕੰਟਰੋਲ 'ਚ ਆ ਸਰਕਾਰ, ਉਹਨਾਂ ਦਾ ਪਤਾ ਹੀ ਆ। ਉਹਨਾਂ ਨੇ ਆਹ ਜਿਹੜਾ ਰਵਨੀਤ ਬਿੱਟੂ ਆ ਉਹ ਇਸ ਕਰਕੇ ਬਣਾਇਆ ਨਾ, ਬੇਅੰਤ ਸਿੰਘ ਦਾ ਪੋਤਾ ਉੱਥੇ ਮੰਤਰੀ, ਸਿੱਖਾਂ ਨੂੰ ਜੇ ਸਿੱਖ ਦੁਖੀ ਹੁੰਦੇ ਆ ਇਸ ਗੱਲ ਤੋਂ, ਜਿਹੜੀ ਗੱਲ ਤੋਂ ਸਿੱਖ ਜਲੀਲ ਹੁੰਦੇ ਹੋਣ, ਸਿੱਖ ਦੁਖੀ ਹੁੰਦੇ ਹੋਣ, ਚਾਹੇ ਉਹ ਸਾਸੇ ਵਾਲੇ ਦੀ ਪੈਰੋਲ ਆ। ਹੁਣ ਹਾਲਾਂਕਿ ਉਹ ਬਲਾਤਕਾਰ ਦੇ ਦੋਸ਼ਾਂ 'ਚ ਆ, ਪਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਾਂ ਕੋਈ ਵੀ ਹੋਰ ਪੰਜਾਬ ਤੋਂ ਬੋਲੇ, ਦਿੱਲੀ ਵਾਲੇ ਬੜੇ ਖੁਸ਼ ਹੁੰਦੇ ਆ ਵੀ ਤੁਹਾਡੀਆਂ ਚੀਕਾਂ ਪੈ ਰਹੀਆਂ ਨੇ ਨਾ, ਸਰਸੇ ਵਾਲਾ ਤਾਂ ਏਦਾਂ ਹੀ ਰਹੂ। ਜੈਸਾ ਹਿਸਾਬ ਨਾਲ ਉਹਦੀਆਂ ਪੈਰੋਲਾਂ ਚੱਲ ਰਹੀਆਂ ਨੇ, ਕੁੱਲ ਮਿਲਾ ਕੇ ਐਂਡ ਦੇ ਉੱਤੇ 20 ਸਾਲ ਦੀ ਕੈਦ ਜਦੋਂ ਉਹਦੀ ਮੁਕੰਮਲ ਹੋਈ ਦੱਸੀ ਜਾਊਗੀ, ਉਮਰ ਕੈਦ ਜਦੋਂ ਉਹਦੀ ਮੁਕੰਮਲ ਹੋਈ ਦੱਸੀ ਜਾਊਗੀ, ਉਦੋਂ ਲੋਕ ਹੈਰਾਨ ਹੋਣਗੇ ਵੀ ਇਹ ਰਿਹਾ ਤਾਂ 2 ਮਹੀਨੇ ਅੰਦਰ ਆ, ਬਾਕੀ ਦਾ ਸਾਰਾ ਟਾਈਮ ਬਾਹਰ ਹੀ ਕੱਢਿਆ ਹੈ। ਤਾਂ ਉਹਨੂੰ ਡੇਰਾ ਸਰਸਾ ਜਾਂ ਹੋਰ ਦੁਨੀਆ ਭਰ ਦੇ ਵਿੱਚ ਮੌਜਾਂ ਐਸ਼ਾਂ ਕਰਾਈਆਂ ਜਾ ਰਹੀਆਂ ਨੇ,
ਤੇ ਕਿਉਂਕਿ ਸਿੱਖ ਚੜ੍ਹਦੇ ਆ, ਹਾਲਾਂਕਿ ਉਹ ਜਿਹੜੀਆਂ ਸਿੱਖ ਧਰਮ ਨਾਲ ਜੁੜੇ ਮਸਲੇ ਆ ਉਹਨਾਂ ਕਰਕੇ ਨਹੀਂ ਸਜ਼ਾ ਭੁਗਤ ਰਿਹਾ। ਉਹ ਤਾਂ ਬਲਾਤਕਾਰ ਆਪਦੇ ਡੇਰੇ 'ਚ ਬੱਚੀਆਂ ਨਾਲ ਕਰਨ ਜਾਂ ਕਤਲ ਕਰਨ ਤੱਕ ਉਹ ਸਾਰੀਆਂ ਗੱਲਾਂ 'ਚ ਉਹ ਦੋਸ਼ੀ ਹੈ। ਖੈਰ, ਜਿਹੜੇ ਸਾਡੀ ਕੌਮ ਦੇ ਹੀਰੋ ਨੇ ਉਹਨਾਂ ਦੀ ਜਦੋਂ ਗੱਲ ਛਿੜਦੀ ਆ ਵੀ ਉਹਨਾਂ ਨਾਲ ਜਿਹੜੇ ਸਾਡੇ ਨੌਜਵਾਨ ਅੰਦਰ ਬੰਦ ਨੇ, ਭਾਈ ਜਗਤਾਰ ਸਿੰਘ ਹਵਾਰੇ ਵਰਗੇ ਜਾਂ ਹੋਰ ਬਹੁਤ ਸਾਰੇ ਨੇ, ਪਰ ਸਾਡੇ ਜਿਹੜੇ ਨੌਜਵਾਨ ਅੰਦਰ ਸਿੱਖ ਕੌਮ ਦੇ ਮਾਮਲਿਆਂ ਕਰਕੇ ਨੇ, ਇਹਨਾਂ ਦੀ ਕਦੇ ਪੈਰੋਲ ਦੀ ਜਾਂ ਕਦੇ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਉਹ ਨਹੀਂ। ਇੱਕ ਨੌਜਵਾਨ ਜੱਗੀ ਜੋਹਲ ਤੇ ਉਹਦੇ ਵਾਲੀ ਟੀਮ ਨਾਲ ਸੰਬੰਧਿਤ ਉਹਨਾਂ ਦੇ ਘਰਾਂ 'ਚ ਵੀ ਲੋੜਾਂ ਨੇ, ਉਹਨਾਂ ਦੇ ਵੀ ਦੁੱਖ ਸੁੱਖ ਨੇ, ਪਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਸੋ ਇਸੇ ਤਰੀਕੇ ਨਾਲ ਅਮਰਤਪਾਲ ਸਿੰਘ ਦਾ ਮਾਮਲਾ, ਭਾਈ ਅਮਰਤਪਾਲ ਸਿੰਘ ਜਿੱਤ ਗਿਆ ਤੇ ਉਦੋਂ ਸਾਰਿਆਂ ਨੂੰ ਇਹੀ ਸੀਗਾ ਵੀ ਜੇ ਇਲੈਕਸ਼ਨ ਜਿਤਾਈਏ ਤੇ ਹੋ ਸਕਦਾ ਉਹਨੂੰ ਬਾਹਰ ਆਉਣ ਦਾ ਰਾਹ ਮਿਲੇ, ਪਰ ਢੰਗ ਤਰੀਕੇ ਲੱਭ ਕੇ ਉਹਨੂੰ ਅੰਦਰ ਕਿਵੇਂ ਰੱਖਣਾ ਇਹ, ਕਿਉਂਕਿ ਜੇਕਰ ਉਹ ਸਿੱਖ ਜਲੀਲ ਹੁੰਦੇ ਆ, ਜੇ ਸਿੱਖ ਦੁਖੀ ਹੁੰਦੇ ਨੇ ਤੇ ਫਿਰ ਅਮਰਤਪਾਲ ਸਿੰਘ ਨੂੰ ਅੰਦਰ ਹੀ ਰੱਖਣਾ, ਵੀ ਬਾਹਰ ਨਹੀਂ ਕਰਨਾ ਹੈਗਾ। ਇਹ ਆ ਇਹਨਾਂ ਦਾ, ਬੀਜੇਪੀ ਇਹਨਾਂ ਦਾ, ਮੋਦੀ ਉਹਨਾਂ ਦਾ। ਇਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੇ, ਇਹਨੂੰ ਓਨਾ ਟਾਈਮ ਟਾਲੀ ਜਾਣਗੇ ਜਿੰਨਾ ਟਾਈਮ ਇਹਨਾਂ ਨੂੰ ਲੱਗੂਗਾ ਕਿ ਸਾਡੇ ਕੰਮ ਦੇ ਬੰਦੇ ਜਿਹੜੇ ਆ ਉਹ ਜਦੋਂ ਜਿੱਤਣਗੇ ਉਦੋਂ ਦੇਖਾਂਗੇ। ਆ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ, ਬਹੁਤ ਜ਼ਫਰ ਜਾਣ ਰਹੇ ਆ ਕਿਸਾਨ ਵੀ ਸਾਡੇ ਵੱਲ ਕੋਈ ਧਿਆਨ ਆਵੇ, ਪਰ ਕੋਈ ਸੁਣਦਾ ਇੱਥੇ ਗੱਲ। ਕੱਲੀ ਇਹ ਨਹੀਂ ਕਿ ਪੰਥ ਦੇ ਮੁੱਦੇ ਆ, ਵੀ ਪੰਥ ਕਰਕੇ ਜਦੋਂ ਪਿੱਛੇ ਜੇ ਸ਼੍ਰੋਮਣੀ ਕਮੇਟੀ ਤੇ ਹੋਰ ਬਹੁਤ ਸਾਰਿਆਂ ਨੇ ਜ਼ੋਰ ਲਾਇਆ ਕਿ ਆਪਾਂ ਜੀ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੇ ਮਾਮਲੇ ਤੇ, ਪਰ ਕੋਈ ਸੁਣਵਾਈ ਨਹੀਂ। ਤੇ ਆਹ ਕਿਸਾਨ ਜਿਹੜਾ ਮੋਰਚਾ ਲੱਗਿਆ ਹੋਇਆ ਖਨੌਰੀ, ਸ਼ੰਭੂ, ਇੱਥੇ ਵੀ ਕੋਈ ਸੁਣਵਾਈ। ਸੋ ਪੰਜਾਬ ਨੂੰ ਇਰਰੈਲੇਵੈਂਟ ਜਿਹਾ ਵੀ ਐਵੇਂ ਤੁਰੇ ਫਿਰਦੇ ਹੋ, ਜਾਂ ਆਹ ਲੇਕਿਨ ਵੀ ਜੇ CM ਵੀ ਆ ਤੁਹਾਡਾ ਸੀ ਉਹਦੇ ਵੀ ਰੇਡਾ ਮਾਰਾਂਗੇ। ਸੋ ਪੰਜਾਬ ਨੂੰ ਤੇ ਪੰਥ ਨੂੰ ਜਿਸ ਤਰੀਕੇ ਨਾਲ ਇਹ ਜਲੀਲ ਕੀਤਾ ਜਾ ਰਿਹਾ, ਇਹ ਆ ਦਿੱਲੀ ਦੀ ਉਹ ਨੀਤੀ। ਤੇ ਜੀ ਤੋਂ ਬਾਅਦ 'ਚ ਕਿਹਾ ਸਾਨੂੰ ਇਹ ਜਾ ਰਿਹਾ ਕਿ ਤੁਸੀਂ ਜੀ ਹੁਣ ਭਾਰਤ ਮਾਤਾ ਕੀ ਜੈ ਵੀ ਕਹੋ। ਇਸ ਭਾਰਤ ਵਿੱਚ ਸਾਡੇ ਕੌਮ ਦੇ ਹੀਰੋ ਭਾਈ ਜਸਵੰਤ ਸਿੰਘ ਖਾਲੜਾ ਦੀ ਬਣੀ ਹੋਈ ਫਿਲਮ ਆ ਜਿਹੜੀ, ਉਹ ਵੀ ਬਰਦਾਸ਼ਤ ਨਹੀਂ ਕੀਤੀ ਜਾ ਰਹੀ। ਤੇ ਚਲੋ ਅਸੀਂ ਇੱਥੇ ਅੱਜ ਕੱਲ ਜਦੋਂ ਐਕਟੀਵਿਟੀ ਕਰਦੇ ਹਾਂ, ਬਹੁਤ ਸਾਰੇ ਜਿਹੜੇ ਸੱਜਣ ਮਿੱਤਰ ਪਿਛਲੇ ਦੌਰ ਵਿੱਚ ਸਰਗਰਮ ਰਹੇ ਆ, ਉਹਨਾਂ ਨਾਲ ਜਦੋਂ ਚਰਚਾ ਛਿੜਦੀ ਆ, ਪਿਛਲੇ ਦਿਨੀ ਸਰਦਾਰ ਜਸਪਾਲ ਸਿੰਘ ਢਿੱਲੋਂ ਜਿਹੜੇ ਕਿ ਸਿੱਖ ਸੰਘਰਸ਼ ਵਿੱਚ ਵੀ ਸੇਵਾ ਉਹਨਾਂ ਨੇ ਕੀਤੀ, ਪਰ ਭਾਈ ਜਸਵੰਤ ਸਿੰਘ ਖਾਲੜਾ ਦੇ ਜਦੋਂ ਉਹਨਾਂ ਨੇ ਬਣਾਇਆ ਉਦੋਂ ਚੇਅਰਮੈਨ ਸੀਗੇ ਮਨੁੱਖੀ ਅਧਿਕਾਰ ਵਿੰਗ ਦੇ, ਤੇ ਖਾਲੜਾ ਸਾਹਿਬ ਜਨਰਲ ਸਕੱਤਰ ਸੀ। ਉਹਨਾਂ ਨੇ ਪਿਛਲੇ ਦਿਨੀ ਆਪਦਾ ਜਿਹੜਾ ਸੀ ਪੱਖ ਜਾਂ ਦਾ ਦੁੱਖ ਰੋਇਆ ਜਦੋਂ ਸਾਰੀ ਗੱਲ, ਅਸੀਂ ਉਹ ਇੱਕ ਚੈਨਲ ਵਾਲੇ ਨੂੰ ਭੇਜਿਆ, ਮੈਂ ਕਿਹਾ ਤੁਸੀਂ ਇਹਦੇ ਇੰਟਰਵਿਊ ਕਰੋ, ਤੁਹਾਨੂੰ ਪਤਾ ਲੱਗੇ ਕਿ ਕਿਹੜੇ ਬੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਕੌਮ ਲਈ ਏਡੇ ਜ਼ਫਰ ਜਾਲੇ, ਜਿਹੜੇ ਸ਼ਹੀਦ ਹੋ ਗਏ। ਉਹਨਾਂ ਦੀ ਇੰਡੀਆ ਜਿਹੜਾ ਚੈਨਲ ਇੰਡੀਆ ਫਿਲਮਾਂ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਗੱਲ ਨਹੀਂ ਹੋਣ ਦਿੰਦਾ। ਤੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੀ ਗਿਣਤੀ ਵਿੱਚ ਪੰਥ ਨੂੰ ਸਮਰਪਿਤ 1978 ਤੋਂ ਚੱਲੇ ਸੰਘਰਸ਼ ਦੇ ਸੇਵਾਦਾਰ, ਜਿਨ੍ਹਾਂ ਨੂੰ ਲੋੜ ਆ ਕਿ ਕੌਮ ਉਹਨਾਂ ਵੱਲ ਧਿਆਨ ਦੇਵੇ, ਉਹਨਾਂ ਦੀ ਗੱਲ ਸੁਣੇ, ਉਹ ਵੀ ਇਸ ਮੌਕੇ ਇਸ ਦੁੱਖ ਨਾਲ ਕਿ ਸਾਡੀ ਗੱਲ ਤਾਂ ਸੁਣੋ। ਸੋ ਇਸ ਮਾਹੌਲ ਦੇ ਵਿੱਚ ਜਸਪਾਲ ਸਿੰਘ ਢਿੱਲੋਂ ਦੀ ਇੰਟਰਵਿਊ ਆ ਜਿਹੜੀ ਉਹ ਬੜੀ ਮਾਇਨੇ ਰੱਖਦੀ ਆ, ਜ਼ਰੂਰ ਸੁਣਿਓ। ਤੇ ਇੱਥੇ ਇਹ ਚਰਚਾ ਜਦੋਂ ਚੱਲ ਰਹੀ ਆ ਕਿ ਖਾਲੜਾ ਸਾਹਿਬ ਵਾਲੀ ਫਿਲਮ ਨਹੀਂ ਲੱਗਣ ਦੇਣੀ, ਤੇ ਸਾਡੇ ਸਾਰਿਆਂ ਲਈ ਇਹ ਤਸੱਲੀ ਤੇ ਸਕੂਨ ਵਾਲੀ, ਮੁਬਾਰਕਬਾਦ ਵਾਲੀ ਖਬਰ ਹੈ ਕਿ ਕੈਲੀਫੋਰਨੀਆ ਤੋਂ ਇਹ ਆਈ ਆ ਖਬਰ ਕਿ ਅਮਰੀਕਾ ਦੇ ਇੱਕ ਸਕੂਲ ਦਾ ਨਾਂ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਰੱਖਿਆ ਜਾਊ। ਇਹ ਖਬਰ ਵੈਲਕਮ ਕਰਨ ਵਾਲੀ, ਜੀ ਆਇਆਂ ਕਹਿਣ ਵਾਲੀ ਖਬਰ ਆ। ਸੱਚੇ ਪਾਤਸ਼ਾਹ ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਕਰਨ ਜਿਨ੍ਹਾਂ ਨੇ ਇਸ ਐਫਰਟ ਨੂੰ ਸਿਰੇ ਚਾੜਿਆ, ਕਿਉਂਕਿ ਇਹ ਛੋਟੀਆਂ ਗੱਲਾਂ ਨਹੀਂ, ਇਹ ਬੜੀਆਂ ਵੱਡੀਆਂ ਗੱਲਾਂ ਨੇ, ਔਰ ਇਹ ਕੌਮ ਦੀ ਕਮਾਈ ਆ ਕਿ ਦੁਨੀਆ ਭਰ ਦੇ ਵਿੱਚ ਜਿਹੜਾ ਸਾਡੀ ਕੌਮ ਦਾ ਜਿਹੜਾ ਜ਼ਿਕਰ ਆ ਜਾਂ ਕੌਮ ਦਾ ਫਿਕਰ ਆ ਹੁਣ ਉਹ ਛਿੜਿਆ। ਤੇ ਇਸੇ ਗੱਲ ਦੇ ਵਿੱਚ ਅੱਜ ਇੱਕ ਖਬਰ ਕੈਨੇਡਾ ਤੋਂ ਆਈ ਆ ਕਿ ਜਿਹੜੇ ਇੱਕ ਸਿੱਖ ਆਗੂ ਰਪਦਮਨ ਸਿੰਘ ਮਾਲਕ, ਜਿਹੜੇ ਕ੍ਰਿਸ਼ਕ ਜਹਾਜ਼ ਕਾਂਡ ਦੇ ਕਰਕੇ ਵੀ ਚਰਚਾ 'ਚ ਰਹੇ ਨੇ, ਉਹਨਾਂ ਦਾ ਕਤਲ ਹੋਇਆ ਸੀ। ਤੇ ਪਹਾੜੇ ਦਾ ਕਾਤਲ ਜਿਹੜਾ 24 ਸਾਲਾ ਟੈਨਰ ਫੌਕਸ ਹੈ, ਉਹਨੂੰ ਉਮਰ ਕੈਦ ਹੋਈ ਹੈ, 20 ਸਾਲ ਤੱਕ ਕਹਿੰਦੇ ਜ਼ਮਾਨਤ ਨਹੀਂ ਹੋਣੀ। ਜਿਹੜਾ ਦੂਜਾ ਕਾਤਲ ਆ ਹੋਸੇ ਲੋਪੇਸ,
ਉਹਨੂੰ 6 ਫਰਵਰੀ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਊਗੀ। ਪਰ ਸਪਾਰੀ ਦੇ ਕੇ ਕਤਲ ਕਰਾਉਣ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਨੇ, ਇਹ ਸਵਾਲ ਅਜੇ ਵੀ ਜਿਹੜਾ ਬਰਕਰਾਰ ਆ। ਤੇ ਖਬਰ ਜਿਹੜੀ ਡਾਕਟਰ ਗੁਰਵਿੰਦਰ ਸਿੰਘ ਦੇ ਹਵਾਲੇ ਨਾਲ ਸਾਡੇ ਕੋਲ ਆਈ ਆ ਉਹ ਇਹ ਹੈ ਕਿ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਅਦਾਲਤ ਨੇ ਕੈਨੇਡਾ ਦੇ ਸਿੱਖ ਆਗੂ ਭਾਈ ਰਪਦਮਨ ਸਿੰਘ ਮਲਕ ਦੀ 14 ਜੁਲਾਈ 2022 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿੱਚ ਭਾੜੇ ਦੇ ਕਾਤਲ 24 ਸਾਲਾ ਟੈਨਰ ਫੌਕਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 20 ਸਾਲ ਤੱਕ ਜ਼ਮਾਨਤ ਨਹੀਂ ਮਿਲਣੀ ਤੇ ਜਿਹੜਾ ਦੂਜਾ ਹੈਗਾ ਉਹਨੂੰ 6 ਫਰਵਰੀ ਨੂੰ ਸਜ਼ਾ ਸੁਣਾਉਣੀ ਆ। ਇਸ ਵੱਲੋਂ ਆਪਣਾ ਦੋਸ਼ ਕਬੂਲ ਕਰ ਲਿਆ ਗਿਆ ਸੀ। ਇਸ ਦੌਰਾਨ ਅਦਾਲਤ ਵਿੱਚ ਮੌਜੂਦ ਭਾਈ ਮਲਕ ਦੀ ਨੂੰਹ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਦੋਸ਼ੀ ਤੋਂ ਪੁੱਛਿਆ ਕਿ ਉਹ ਉਹਨਾਂ ਨਾਵਾਂ ਨੂੰ ਨਸ਼ਰ ਕਰੇ ਜਿਨ੍ਹਾਂ ਦੇ ਕਹਿਣ ਤੇ ਉਹਨੇ ਸੁਪਾਰੀ ਲੈ ਕੇ ਉਹਦੇ ਪਿਤਾ ਦਾ ਕਤਲ ਕੀਤਾ। ਇਸ ਮੌਕੇ ਤੇ ਰਪਦਮਨ ਸਿੰਘ ਮਲਕ ਦੇ ਪੁੱਤਰ ਵਕੀਲ ਜਸਪ੍ਰੀਤ ਸਿੰਘ ਮਲਕ ਨੇ ਅਦਾਲਤ ਬਾਹਰ ਇੱਕ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਪਰਿਵਾਰ ਤੇ ਖੌਫ ਕਾਇਮ ਹੈ ਤੇ ਇਸ ਗੱਲ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਕਿ ਇਹਨਾਂ ਭਾੜੇ ਦੇ ਕਾਤਲਾਂ ਨੂੰ ਕਿੰਨਾ ਤਾਕਤਾਂ ਨੇ ਵਰਤਿਆ। ਜਸਪ੍ਰੀਤ ਸਿੰਘ ਮਲਕ ਨੇ ਸਪਸ਼ਟ ਰੂਪ ਚ ਆਖਿਆ ਕਿ ਪਿਛਲੇ ਸਾਲ ਮਈ ਮਹੀਨੇ CBC ਨੇ ਆਪਣੀ ਰਿਪੋਰਟ 'ਚ ਇਨਕਸ਼ਾਫ ਕੀਤਾ ਸੀ ਕਿ RCMP ਭਾੜੇ ਦੇ ਕਾਤਲਾਂ ਤੇ ਭਾਰਤ ਸਰਕਾਰ ਵਿਚਕਾਰ ਸਬੰਧਾਂ ਦੀ ਜਾਂਚ ਕਰ ਰਹੀ। ਸੋ ਮੇਨ ਨੁਕਤਾ ਇਹ ਹੈ ਕਿ ਭਾਈ ਰਪਦਮਨ ਸਿੰਘ ਮਲਕ ਦਾ ਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਤੇ ਹੋਰ ਬਹੁਤ ਸਾਰੇ ਮਾਮਲੇ ਜਿਹੜੇ ਉਹਨਾਂ 'ਚ ਭਾਰਤੀ ਸਟੇਟ ਦਾ ਜਿਹੜਾ ਹੱਥ ਵਾ ਉਹਦੇ ਜਦੋਂ ਚਰਚੇ ਛਿੜਦੇ ਨੇ ਤਾਂ ਉਦੋਂ ਇੰਡੀਅਨ ਸਟੇਟ ਸਿਸਟਮ ਨੂੰ ਉਹ ਲੋਕ ਬੜੇ ਭੈੜੇ ਲੱਗਦੇ ਆ ਜਿਹੜੇ ਇਸ ਤੱਥ ਨੂੰ ਜਾਂ ਇਸ ਸੱਚ ਨੂੰ ਦੁਨੀਆ 'ਚ ਨੰਗਾ ਕਰਦੇ ਆ। ਫਿਰ ਉਹਨਾਂ ਨੂੰ ਧਮਕੀਆਂ ਤੇ ਉਹਨਾਂ ਨੂੰ ਕਤਲ ਕਰਾਉਣ ਤੱਕ ਜਿਹੜੀ ਗੱਲ ਆ ਉਹ ਜਾਂਦੀ ਆ। ਟਰੂਡੋ ਸਰਕਾਰ ਦੇ ਮੌਕੇ ਭਾਰਤੀ ਸਟੇਟ ਦਾ ਜਿਹੜਾ ਨੰਗਾ ਚਿੱਟਾ ਹੱਥ ਸੀ ਉਹਦੇ ਬਾਰੇ ਜਿਸ ਤਰੀਕੇ ਨਾਲ ਕੈਨੇਡੀਅਨ ਸਿਸਟਮ ਨੇ, ਜਿਸ ਤਰੀਕੇ ਨਾਲ ਫਾਈਵ ਆਈਜ਼ ਜਿਹੜੇ ਉਹ 5 ਮੁਲਕ ਨੇ ਉਹਨਾਂ ਨੇ ਸਾਡਾ ਸਾਥ ਸਹਿਯੋਗ ਦਿੱਤਾ, ਸਾਡੀ ਗੱਲ ਸੁਣੀ, ਉਹਦੇ ਲਈ ਕੌਮ ਉਹਨਾਂ ਦਾ ਧੰਨਵਾਦ ਕਰਦੀ ਰਹੂਗੀ। ਪਰ ਜੰਗ ਜਿਹੜੀ ਆ, ਲੜਾਈ ਜਿਹੜੀ ਆ ਉਹ ਜਾਰੀ ਹੈ। ਸਾਡੀ ਕੌਮ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਸਾਨੂੰ ਬਹੁਤ ਬੁਰੀ ਤਰ੍ਹਾਂ ਘੇਰਾਬੰਦੀ ਕਰਕੇ, ਸਾਨੂੰ ਡਿਸਆਰਮ ਕਰਕੇ ਕਿ ਸਾਡੀ ਕੋਈ ਗੱਲ ਨਾ ਸੁਣੇ ਤੇ ਸਾਡੀ ਉਲਟਾ ਬਦਨਾਮੀ ਹੋਵੇ ਕਿ ਇਹਨਾਂ ਨਾਲ ਤਾਂ ਹੋਰ ਜ਼ਿਆਦਾ ਮਾੜੀ ਹੋਣੀ ਚਾਹੀਦੀ ਹੈ। ਇਸ ਤਰੀਕੇ ਦੀਆਂ ਪਲੈਨਿੰਗਾਂ ਇੰਡੀਅਨ ਸਟੇਟ ਵੱਲੋਂ ਤੇ ਹੋਰ ਦੁਸ਼ਮਣਾਂ ਵੱਲੋਂ ਸਾਡੇ ਖਿਲਾਫ ਲਗਾਤਾਰ ਹੋ ਰਹੀਆਂ ਨੇ ਤੇ ਇਸ ਸਾਰੇ ਦੌਰ ਵਿੱਚ ਪੰਥ ਨੂੰ, ਕੌਮ ਨੂੰ, ਸਮਰਪਿਤ ਸਿੱਖਾਂ ਨੂੰ ਬਦਨਾਮ ਕਰਨ ਲਈ ਰੈਡੀਕਲ ਪਾਕਿਸਤਾਨ ਦੇ ਏਜੰਟ, ਹੁਣ ਕੈਨੇਡਾ ਦੇ, ਅਮਰੀਕਾ ਦੇ ਏਜੰਟ, ਏਦਾਂ ਦੀਆਂ ਵੱਖਵਾਦੀ ਗੱਲਾਂ ਵੀ ਤਾਂ ਏਦਾਂ ਅਸਲ ਵਿੱਚ ਉਹ ਕੌਮ ਪ੍ਰਸਤ ਸਿੱਖ ਨੇ ਤੇ ਕੌਮ ਪ੍ਰਸਤ ਸਿੱਖਾਂ ਨੂੰ ਪੰਜਾਬ ਦੇ ਅਮਨ ਦੇ ਵੈਰੀ, ਪੰਜਾਬ ਦੀ ਡਿਵੈਲਪਮੈਂਟ ਦੇ ਵੈਰੀ। ਬਈ ਜੀ ਹੁਣ ਕੋਈ ਵੀ ਵਿਕਾਸ ਜਾਂ ਕੋਈ ਵੀ ਅਮਨ ਜਿਹੜਾ ਹੈ ਉਹ ਬੇਕਾਰ ਆ ਜਦੋਂ ਕੌਮ ਦੀਆਂ ਜਿਹੜੀਆਂ ਭਾਵਨਾਵਾਂ ਨੇ, ਐਸਪੀਰੇਸ਼ਨ ਜਿਹੜੀਆਂ ਨੇ ਜਾਂ ਕੌਮ ਦੇ ਹਿੱਤ ਜਿਹੜੇ ਨੇ ਉਹ ਦਾਅ ਤੇ ਲੱਗੇ ਹੋ। ਸਾਨੂੰ ਕੀ ਫਰਕ ਪੈਂਦਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਕਿ ਸੁਖਬੀਰ ਬਾਦਲ ਆ, ਜਦੋਂ ਸਾਡੇ ਭਰਾਵਾਂ ਤੇ ਜ਼ੁਲਮ ਹੋ ਰਿਹਾ, ਸਾਡੇ ਉੱਤੇ ਪਹਿਲਾਂ ਹੋਏ ਜ਼ੁਲਮ ਦਾ ਕੋਈ ਲੇਖਾ ਜੋਖਾ ਨਹੀਂ ਹੋ ਰਿਹਾ। ਅਸੀਂ ਮੁੱਖ ਮੰਤਰੀ ਰਗੜ ਕੇ ਫੋੜੇ ਤੇ ਲਾਉਣੇ ਆ, ਜਿਹੜਾ ਮਰਜ਼ੀ ਬਣੀ ਜਾਵੇ, ਪ੍ਰਧਾਨ ਮੰਤਰੀ ਜਿਹੜਾ ਮਰਜ਼ੀ ਬਣੀ ਜਾਵੇ। ਜਿਹਨੇ ਵੀ ਦਿੱਲੀ ਦੇ ਤਖਤ ਉੱਤੇ ਬਹਿਣਾ, ਜਿਹਨੇ ਵੀ ਚੰਡੀਗੜ੍ਹ 'ਚ ਕੁਰਸੀ, ਉਹਨੇ ਸਾਡੇ ਖਿਲਾਫ ਹੀ ਭੁਗਤਣਾ, ਸਾਡੇ ਉਲਟ ਚੱਲਣਾ। ਸੋ ਇਸ ਗੱਲ ਦੇ ਵਿੱਚ ਕੋਈ ਸਾਨੂੰ ਜਿਹੜਾ ਹੈ ਨਹੀਂ ਸ਼ੰਕਾ ਕਿ ਜੀ MLA MP ਸ਼੍ਰੋਮਣੀ ਕਮੇਟੀ ਮੈਂਬਰ ਜਾਂ CM PM ਬਣ ਕੇ ਕੌਮ ਦਾ ਕੋਈ ਭਲਾ ਹੋ ਸਕਦਾ। ਉਲਟਾ ਇਹ ਹੈਗਾ ਕਿ ਨੂਣ ਦੀ ਖੱਡ ਵਿੱਚ ਡਿੱਗ ਕੇ ਬਹੁਤ ਕੋਈ ਵਿਰਲਾ ਹੀ ਬਚਦਾ ਜਿਹੜਾ ਨੂਣ ਬਣਨ ਤੋਂ ਬਚੇ। ਇਸ ਮੁਲਕ ਦੇ ਵਿੱਚ ਤਾਂ ਜਿਹੜੀਆਂ ਵੱਡੀਆਂ ਪੋਸਟਾਂ ਤੇ ਬੈਠੇ ਲੋਕ ਨੇ ਉਹ ਇੰਨੇ ਕਰਪਟ ਨੇ ਕਿ ਇੱਥੇ ਅੱਜ ਇੱਕ ਸਾਡੇ ਪੁਰਾਣੇ ਪੱਤਰਕਾਰ ਸਾਥੀ ਦੀ ਮੈਂ ਗੱਲ ਸੁਣ ਰਿਹਾ ਸੀਗਾ, ਉਹ ਦੱਸ ਰਹੇ ਸੀਗੇ ਵੀ ਪ੍ਰਭਜੋਤ ਸਿੰਘ ਉਹਨਾਂ ਦਾ ਨਾਮ ਹੈ, ਬੜਾ ਉਹਨਾਂ ਨੇ ਕੰਮ ਕੀਤਾ ਮੀਡੀਆ 'ਚ। ਇੱਕ ਕਹਿੰਦੇ ਵਕਤ ਇਹ ਆਇਆ 1999-2000 ਦੀ ਗੱਲ ਹੈ ਵੀ ਪੰਜਾਬ ਦੇ ਉਸ ਵੇਲੇ ਦੇ ਜਿਹੜੇ ਮੁੱਖ ਮੰਤਰੀ ਸੀ PC ਡੋਗਰਾ, ਜਿਹੜੇ ਹੁਣ ਵਾਲੇ DGP ਦੇ ਗੌਰਵ ਯਾਦਵ ਦੇ ਸਹੁਰਾ ਸਾਹਿਬ ਸੀ, ਤੇ ਉਹਨਾਂ ਨੇ ਇੱਕ ਵਾਰੀ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਕਿ ਆਹ 5 ਜਿਹੜੇ ਆ ਬੜੇ ਖਤਰਨਾਕ ਮਤਲਬ ਦਰਿੰਦੇ ਹੀ ਸੀ, ਬਸ ਜੀ ਕਾਤਲੇ ਖਾੜਕੂ ਖਾਲਿਸਤਾਨੀ ਫੜੇ, ਅਸਲਾ ਫੜਿਆ। ਤੇ ਬਾਅਦ ਵਿੱਚ ਉਹ ਸਾਰੀ ਇਨਵੈਸਟੀਗੇਸ਼ਨ ਨਵੇਂ ਸਿਰੋਂ ਹੋਈ। AP ਭਟਨਾਗਰ ਹੁੰਦਾ ਸੀ ਇੱਕ,
ADGP ਉਹਨੇ ਫਿਰ ਸਾਰੀ ਗੱਲ ਨੰਗੀ ਕੀਤੀ ਸੀ ਵੀ ਇਹ ਕੋਈ ਗੱਲ ਨਹੀਂ, ਇਹਨਾਂ ਨੂੰ ਕੰਪਨਸੇਟ ਕਰੋ, 5-5 ਲੱਖ ਦਿਓ ਇਹਨਾਂ ਨੂੰ, ਤੇ ਬਿਲਕੁਲ ਬੇਦੋਸ਼ੀ ਸਿੱਖ ਨੌਜਵਾਨ। ਔਰ ਸਾਰੇ 1978 ਤੋਂ ਹੁਣ ਤੱਕ ਮੈਨੂੰ ਲੱਗਦਾ ਬਾਹਲਾ ਨਹੀਂ ਤਾਂ 1 ਲੱਖ ਸਿੱਖ ਜਿਹੜਾ ਹੈਗਾ ਉਹ ਸਜ਼ਾਵਾਂ ਵੀ ਉਹਨਾਂ ਨੂੰ ਕਰਵਾਤੀਆਂ ਹੋਣੀਆਂ ਰਹੀਆਂ। 10 ਲੱਖ ਇਹੋ ਜਿਹਾ ਹੋਣਾ ਜੀ ਤੇ ਝੂਠੇ ਕੇਸ ਪਾਏ ਹੋਣੇ ਤੇ ਬੇਤਹਾਸ਼ਾ ਬੰਦਿਆਂ ਦੇ ਉੱਤੇ ਕਤਲ ਜਿਹੜੇ ਉਹਨਾਂ ਦੇ ਕਰ ਦਿੱਤੇ ਗਏ। ਤੋ ਇਸ ਤਰੀਕੇ ਨਾਲ ਇਸ ਮੁਲਕ 'ਚ ਜਦੋਂ ਚੱਲਦਾ ਆ ਰਿਹਾ ਹੋਵੇ ਤੇ ਉਸੇ ਮੁਲਕ ਤੋਂ ਮੁਲਕ ਬਾਰੇ ਸਾਨੂੰ ਕਹੇ ਉਹਨਾਂ ਦੇ ਤੁਸੀਂ ਪਿਆਰ ਕਰੋ ਜੀ, ਉਹਦਾ ਸਤਿਕਾਰ ਕਰੋ ਜੀ, ਕੀ ਹੋ ਸਕਦਾ ਇਸ ਮੁਲਕ ਦੇ ਵਿੱਚ? ਸੋ ਇਸ ਮੁਲਕ ਦੇ ਵਿੱਚ ਆਓ ਪ੍ਰਭਜੋਤ ਸਿੰਘ ਵੀ ਦੱਸ ਰਿਹਾ ਸੀ ਵੀ ਜਦੋਂ ਕੋਈ ਪੁੱਠੀ ਸਿੱਧੀ ਗੱਲ ਹੋਈ ਆ ਤਾਂ ਹਰਚਰਨ ਬੈਂਸ ਦਾ ਮੈਨੂੰ ਤਾਂ ਫੋਨ ਆਉਂਦਾ ਹੁੰਦਾ ਸੀ। ਹੁਣ ਹਰਚਰਨ ਬੈਂਸ ਬਾਦਲ ਦਲ ਦੇ ਇਹਨਾਂ ਦਿਨਾਂ 'ਚ ਤਾਂ ਹੁਣ ਉਹਨੂੰ ਕਿਉਂਕਿ ਵੱਡਾ ਬਾਦਲ ਹੈ ਨਹੀਂ ਤਾਂ ਹੁਣ ਵੀ ਉਹ ਮੂਹਰੇ ਕਰਨਾ ਸੀਗਾ। ਹੁਣ ਟੀਵੀ ਚੈਨਲਾਂ ਦੇ ਉੱਤੇ ਤੁਸੀਂ ਦੇਖ ਰਹੇ ਹੋ, ਪਰ ਮੈਂ ਇਹ ਦੇਖਦਾ ਕਿ ਜਦੋਂ ਬੇਅੰਤ ਸਿੰਘ ਦੇ ਰਾਜ ਵਿੱਚ ਜ਼ੁਲਮ ਹੋ ਰਿਹਾ ਸੀ, ਜਦੋਂ 1993 ਦੇ ਵਿੱਚ ਇਲੈਕਸ਼ਨਾਂ ਹੋਈਆਂ, ਇਹ ਹਰਚਰਨ ਬੈਂਸ ਉਦੋਂ ਵੀ ਅਮਨ ਵਿਕਾਸ ਬੇਅੰਤ ਸਿੰਘ ਦਾ ਮਾਡਲ ਬੜਾ ਵਧੀਆ ਜੀ। ਉਹ ਇਹ ਜਿਹੜੀਆਂ ਗੱਲਾਂ ਫਿਰ ਬਾਅਦ ਚ ਇਹ ਗੱਲਾਂ ਦੇ ਲਈ ਉਹਨੂੰ ਮਿਲ ਗਿਆ ਇਹ ਵੱਡਾ ਬਾਦਲ, ਤੋਂ ਵੱਡੇ ਬਾਦਲ ਰਹੀ ਉਹਨੇ ਉਹੀ ਤੁਣਤਣੀ ਵਜਾਈ। ਤੋ ਜਿਹੜੀਆਂ ਆਪਾਂ ਗੱਲਾਂ ਕਹਿੰਦੇ ਆ ਕਿ ਪੰਥ ਨੂੰ ਜਾਂ ਪੰਜਾਬ ਨੂੰ ਆਹ ਗੱਲਾਂ ਦੇ ਦੁੱਖ ਨੇ, ਉਹ ਦੁੱਖਾਂ ਦੱਖਾਂ ਦੀ ਉਹਨਾਂ ਸਿਆਸੀ ਲੋਕਾਂ ਨੂੰ ਜਾਂ ਹਰਚਰਨ ਬੈਂਸ ਵਰਗਿਆਂ ਨੂੰ ਕੋਈ ਪਰਵਾਹ ਨਹੀਂ। ਕੌਮ ਜਿਹੜੀ ਆ ਉਹ ਮਤਲਬ ਕਿ ਜੇ ਤੁਸੀਂ ਹਰਚਰਨ ਬੈਂਸ ਦੇ ਲਿਖੇ ਲੇਖ ਪੜ੍ਹੋ, ਮੈਂ ਇੱਕ ਜਿਹੜਾ 1993 ਚ ਜਦੋਂ ਇਲੈਕਸ਼ਨਾਂ ਹੋਈਆਂ, ਜਲੰਧਰ ਇਲੈਕਸ਼ਨ ਸੀਗੀ ਤੇ ਉੱਥੇ ਜੀ ਜਿਹੜੀ ਕਾਂਗਰਸ ਜਿੱਤ ਗਈ ਤੇ ਬੜੀ ਹੈਰਾਨੀ ਦੀ ਗੱਲ ਸੀ ਕਿ ਸਾਡੇ ਜਸਟਿਸ ਅਜੀਤ ਸਿੰਘ ਬੈਂਸ ਜਿਹੜੇ ਸੀ ਉਹ ਇਸ ਇਲੈਕਸ਼ਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹਾਰੇ, ਜਦੋਂ ਕਿ ਪੰਜਾਬ ਦੇ ਚੱਪੇ ਉੱਤੇ ਉਦੋਂ ਖਾਕੀ ਵਰਦੀ ਦੀ ਜਿਹੜੀ ਦਹਿਸ਼ਤ ਤੇ ਵਹਿਸ਼ਤ, ਮਤਲਬ ਥਾਂ ਤੇ ਲੋਕਾਂ ਦੇ ਮੁਕਾਬਲੇ ਕੁੱਟ ਕਟਾਪੇ ਚੱਲ ਰਹੇ, ਬਾਹਰ ਬਰੀਆ ਚੱਲ ਰਿਹਾ। ਉਹਨਾਂ ਦਿਨਾਂ ਦੇ ਵਿੱਚ ਵੋਟਾਂ ਪਈਆਂ, ਜਲੰਧਰ ਸੀਟ ਵਿਹਲੀ ਸੀ, MP ਦੀ ਹੋਈ, ਕਾਂਗਰਸ ਜਿੱਤ ਗਈ। 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ 85 ਚ ਚੋਣ ਹੋਈ, ਕਦੇ ਡਾਟਾ ਕੱਢ ਕੇ ਦੇਖੋ, ਉਦੋਂ ਵੀ ਕਾਂਗਰਸ ਨੂੰ ਬੜੀ ਵੱਡੀ ਗਿਣਤੀ ਚ ਵੋਟਾਂ ਪੈ ਗਈਆਂ ਸੀ। ਸੋ ਜੇ ਪੰਜਾਬ ਦੇ ਵਿੱਚ ਅੱਜ ਵੀ ਪੰਥ ਨੂੰ, ਕੌਮ ਨੂੰ ਜਲੀਲ ਕਰਨ ਵਾਲੇ ਜਿਹੜੇ ਲੋਕ ਨੇ ਉਹ ਜਿੱਤ ਸਕਦੇ ਆ, ਉਹਨਾਂ ਨੂੰ ਵੋਟਾਂ ਪੈ ਸਕਦੀਆਂ, ਤਾਂ ਇਸ ਮਾਹੌਲ ਵਿੱਚ ਕੋਈ ਇਹ ਸੋਚੇ ਕਿ ਜੀ ਇੱਥੇ ਕੌਮ ਦੀ ਚੜ੍ਹਦੀ ਕਲਾ ਇਸ ਸਿਸਟਮ ਦੇ ਰਾਹੀਂ ਕੀਤੀ ਜਾ ਸਕਦੀ ਆ, ਫਿਰ ਉਹਦੇ ਬਾਰੇ ਕੀ ਕਿਹਾ ਜਾ ਸਕਦਾ? ਸੋ ਇਹ ਹਰਚਰਨ ਬੈਂਸ ਵਰਗੇ ਉਸ ਭਾਰਤ ਮਾਤਾ ਨੂੰ ਮੱਥਾ ਕੌਮ ਨੂੰ ਟਿਕਾਉਣ ਨੂੰ ਫਿਰਦੇ ਆ, ਜਿਹਨੇ ਕੌਮ ਦਾ ਬੇੜਾ ਗਰਕ ਕਰਨ ਦਾ ਅਹਿਦ ਕੀਤਾ ਹੋਇਆ, ਤੇ ਇਹਨਾਂ ਨੂੰ ਲੱਭੇ ਹੋਏ ਆ ਬਾਦਲ ਦਲੀਏ। ਸੋ ਇਹਨਾਂ ਰਾਹੀਂ ਜਿਹੜਾ ਕੌਮ ਦਾ ਬੇੜਾ ਗਰਕ ਕਰਨ ਦਾ ਏਜੰਡਾ ਉਹ ਲਾਗੂ ਹੋ ਰਿਹਾ। ਖੈਰ, ਬੰਦੇ ਕੁਛ ਨਹੀਂ ਹੁੰਦੇ, ਬੰਦਿਆਂ ਦੇ ਰਾਹੀਂ ਜਿਹੜੀ ਚੀਜ਼ ਆ ਰਹੀ ਹੁੰਦੀ ਆ ਉਹਨੂੰ ਆ। ਸੋ ਜਿਹੜੇ 1993 ਦੇ ਵਿੱਚ ਹਰਚਰਨ ਬੈਂਸ ਨੇ ਲੇਖ ਲਿਖੇ ਸੀ, ਜਦੋਂ ਅੱਜ ਪੜ੍ਹਦੇ ਆ, ਮੈਂ ਜਦੋਂ ਕਈ ਵਾਰ ਦਿਖਾਉਣਾ, ਕਿਉਂਕਿ 1981 ਤੋਂ ਲੈ ਕੇ 95 ਤੱਕ ਦੇ ਮੈਂ ਅਜੀਤ ਅਖਬਾਰ ਸਾਰੇ ਸਾਂਭੇ, ਤੇ ਜਦੋਂ ਦਿਖਾਈਦਾ ਬੰਦਾ ਹੈਰਾਨ ਹੋ ਜਾਂਦਾ ਵੀ ਇਹ ਹਰਚਰਨ ਬੈਂਸ ਉਦੋਂ ਇਹ ਗੱਲਾਂ ਕਰਦਾ ਸੀ ਜਦੋਂ ਬਿਆੰਤੇ ਪੁੱਛੜ ਦਾ ਰਾਜ ਸੀ, ਤਾਂ ਬਿਲਕੁਲ ਬਿਆੰਤੇ ਟਾਈਪ ਇਹਦੀ ਸੋਚ ਸੀ। ਤੋਂ ਅੱਜ ਜਦੋਂ ਸਾਡੇ ਆਲੇ ਦੁਆਲੇ ਇਹ ਸਾਰਾ ਕੁਝ ਵਾਪਰ ਰਿਹਾ, ਥਾਂ ਦੇ ਉੱਤੇ ਲੋਕਾਂ ਦੇ ਹਿੱਤਾਂ ਦੀ, ਲੋਕਾਂ ਦੇ ਉੱਤੇ ਜ਼ੁਲਮ ਦੀ ਦਾਸਤਾਨ ਚੱਲ ਰਹੀ ਆ। ਫਿਲਮਾਂ ਨਹੀਂ ਤੁਹਾਡੇ ਪੱਖ ਦੀਆਂ ਲੱਗ ਰਹੀਆਂ, ਤੁਹਾਡੇ ਪਾਣੀ ਲੁੱਟ ਲਏ। ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਹੋਇਆ, ਉਹ ਇੱਕ ਸਾਡੇ ਪ੍ਰਭਜੋਤ ਵਾਲੀ ਇੰਟਰਵਿਊ ਦੇ ਵਿੱਚ ਇੱਕ ਬੜਾ ਵਧੀਆ ਫੈਕਟ ਆਇਆ ਕਿ ਉਹ ਕਹਿੰਦਾ ਜਦੋਂ ਦਿੱਲੀ 'ਚ ਹੁੰਦੇ ਆ ਨਾ, ਤਾਂ ਦਿੱਲੀ 'ਚ ਕਹੀਦਾ ਵੀ ਉਹ ਲਾਲ ਕਿਲੇ ਤੋਂ ਇੱਧਰ ਨੂੰ ਮੁੜ ਜਾਓ, ਜਾਂ ਕੁਤਬ ਮੀਨਾਰ ਆਊਗੀ, ਜਾਂ ਫਲਾਨੀ ਕੋਈ ਲੈਂਡਮਾਰਕ ਹੁੰਦਾ। ਚੰਡੀਗੜ੍ਹ 'ਚ ਕੁਛ ਨਹੀਂ ਹੈਗਾ, ਕਿਉਂਕਿ ਚੰਡੀਗੜ੍ਹ ਦੀ ਆਪਦੀ ਹਿਸਟਰੀ ਤਾਂ ਕੋਈ ਹੈ ਨਹੀਂ। ਜਿਨ੍ਹਾਂ ਦੀ ਹਿਸਟਰੀ ਸੀ ਉਹ ਪਿੰਡ ਖਤਮ ਕਰਤੇ, ਉਜਾੜ ਦਿੱਤੇ। ਉਹਨਾਂ ਪਿੰਡਾਂ ਦੀ ਆਪਦੀ ਜਿਹੜੀ ਇਤਿਹਾਸਕ ਅਹਿਮੀਅਤ ਸੀ ਉਹ ਕਿਤੇ ਦਿਖਦੀ ਨਹੀਂ, ਤੇ ਇਸ ਨਵੇਂ ਚੰਡੀਗੜ੍ਹ ਦੀ ਕੋਈ ਇਤਿਹਾਸਕ ਕੋਈ ਨਿਸ਼ਾਨੀ ਵੀ ਇੱਥੇ ਜੀ ਆਹ ਹੋਇਆ ਸੀ ਕੁਛ ਹੈ ਨਹੀਂ। ਸੋ ਜਿਹੜਾ ਇਹ ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਦੇ ਧਰਤੀ ਖੋਲੀ, ਹੁਣ ਹੌਲੀ ਹੌਲੀ ਹਰਿਆਣੇ ਦਾ ਜਾਂ ਕੇਂਦਰ ਦਾ ਉੱਤੇ ਪੂਰਾ ਕਬਜ਼ਾ, ਫਿਰ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਜਿਹੜੇ ਆ ਇਕੱਲੇ, ਉਹਦੀ ਗੱਲ ਛੱਡੋ, ਹਰਿਆਣਾ ਸਾਰਾ ਪੰਜਾਬ ਚੋਂ ਨਿਕਲਿਆ, ਹਿਮਾਚਲ ਪੰਜਾਬ ਚੋਂ। ਤੋਂ ਜਦੋਂ ਆਪਾਂ 300 ਟਾਈਪ ਫਿਲਮਾਂ ਦੇਖਦੇ ਆ, ਉਹਦੇ ਚ ਇੱਕ ਥਾਂ ਦੇ ਉੱਤੇ ਜਿਹੜਾ ਉਹ ਹਾਕਮ ਜਾਂ ਧਾੜਵੀ ਰਾਜਾ, ਉਹਦੇ ਆ ਜਦੋਂ ਦੂਤ ਆਉਂਦਾ ਤਾਂ ਉਹ ਫਿਲਮ ਦੇ ਨਾਇਕ ਨੂੰ ਲੋਕਾਂ ਦੇ ਵਿਚਾਲੇ ਖੜੇ ਨੂੰ ਕਹਿੰਦਾ ਵੀ ਸਾਡਾ ਰਾਜਾ ਬੜਾ ਦਿਆਲੂ ਆ, ਤੁਸੀਂ ਚਲੇ ਜਾਓ ਇੱਥੋਂ ਛੱਡ ਕੇ ਸਾਰਾ ਕੁਝ, ਉਹ ਤੁਹਾਡੀ ਜਾਨ ਬਖਸ਼ ਦੂ। ਬਸ ਉਹਨੂੰ ਇੱਕ ਤੁਹਾਡੀ ਜ਼ਮੀਨ ਚਾਹੀਦੀ ਆ, ਇੱਕ ਪਾਣੀ,
ਤੇ ਮੈਂ ਸੋਚਦਾ ਹੁੰਦਾ ਵੀ ਸਾਡੀ ਵੀ ਤਾਂ ਜ਼ਮੀਨ ਤੇ ਪਾਣੀ ਹੀ ਖੋਹਿਆ ਜਾ ਰਿਹਾ, ਸਾਡੀ ਬੋਲੀ, ਸਾਡਾ ਧਰਮ, ਸਾਡਾ ਸੱਭਿਆਚਾਰ, ਸਾਰਾ ਕੁਝ ਰੋਲਿਆ ਜਾ ਰਿਹਾ ਤੇ ਸਾਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਜ਼ਾਦ ਹੋ, ਤੁਹਾਡਾ ਤਾਂ ਮੁਲਕ ਹੈ, ਤੁਸੀਂ ਤੁਹਾਡੇ ਜੋ ਆ ਮੁੱਖ ਮੰਤਰੀ ਬਣੇ ਹੋਏ ਨੇ, ਦੇਖੋ ਜੀ ਕੱਡੇ ਕੱਡੇ ਨਿੱਘੀਆਂ ਕਾਲੀਆਂ ਪੱਗਾਂ ਵਾਲੇ ਭਗਵੰਤ ਮਾਨ ਹੁਣੀ, ਦੂਜੇ ਸੁਖਬੀਰ ਹੁਣੀ ਮੁੱਖ ਮੰਤਰੀ ਬਣਨ ਨੂੰ ਫਿਰਦੇ। ਸੋ ਇਸ ਮੁਲਕ ਦੇ ਵਿੱਚ ਜਿੱਥੇ ਚੱਪੇ ਚੱਪੇ ਉੱਤੇ ਸਿੱਖੀ ਖੁਰਦੀ, ਟੁੱਟਦੀ, ਮਰਦੀ, ਮੁੱਕਦੀ ਜਾ ਰਹੀ ਹੋਵੇ, ਉਸ ਮੁਲਕ ਦੇ ਬਾਰੇ ਝੂਠ ਬੋਲਣਾ ਕਿ ਜਿੱਥੇ ਸਭ ਅੱਛਾ ਹੈ, ਇੱਥੇ ਕੁਝ ਅੱਛਾ ਨਹੀਂ। ਆਓ ਆਪਣੀ ਕੌਮ ਦੇ ਇਤਿਹਾਸ ਨਾਲ ਜੁੜੀਏ, ਖਾਲਿਸਤਾਨ ਦੇ ਇਤਿਹਾਸ ਨਾਲ ਜੁੜੀਏ, ਖਾਲਿਸਤਾਨ ਦੇ ਸੰਘਰਸ਼ ਨਾਲ ਜੁੜੀਏ, ਤਾਂ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਬਰਾਬਰ ਝੂਲੇ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।